ਕਾਨਫਰੰਸ ਮੈਂ ਇਹ ਨਹੀਂ ਕਹਿੰਦਾ ਮਾੜੀ ਸ਼ੈ, ਕਾਨਫਰੰਸ ਚੰਗੀ ਸ਼ੈ ਆ। ਪੰਜਾਬ ਦੀ ਗੱਲ ਹੋ ਰਹੀ ਆ, ਪੰਜਾਬ ਵਾਸਤੇ ਲੋਕ ਇਕੱਠੇ ਹੋ ਰਹੇ ਆ, ਮੈਂ ਮਾੜਾ ਨਹੀਂ ਕਹਿੰਦਾ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਇਹ ਕਾਨਫਰੰਸ ਹੁੰਦੀ ਨੂੰ ਖਾਸਾ ਟਾਈਮ ਹੋ ਗਿਆ। ਇਹ ਪਿਛਲੀ ਵਾਰੀ ਵੀ ਕਾਨਫਰੰਸ ਹੋਈ, ਇਹਦੇ ਤੇ ਖਰਚਾ ਵੀ ਆਂਦਾ, ਪੈਸਾ ਵੀ ਲੱਗਦਾ, ਪੈਸਾ ਖਬਰੇ ਆਂਦਾ ਵੀ ਹੈ, ਸਭ ਕੁਝ ਆ। ਪਰ ਯਾਰ ਜਿਹੜੇ ਮੁੱਦੇ ਲੈ ਕੇ ਅਸੀਂ ਉਹ ਕਾਨਫਰੰਸ ਕਰਦੇ ਸੀ। ਹਾਂਜੀ, ਟਾਈਟਲ ਤੋਂ ਤੇ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਪੰਜਾਬੀ ਦੀ ਤੀਜੀ ਕਾਨਫਰੰਸ ਹੋਣ ਜਾ ਰਹੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਮਾਲਕ ਜਿਹੜਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਮੈਂ ਜੀ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਰਾਣਾ ਅਸਲਮ ਖਾਨ ਵਕਾਰ ਜੀ, ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਬੈਸਟ ਫਾਰ ਐਵਰ YouTube ਚੈਨਲ ਤੇ। ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਸਤ ਬਿਸਮਿਲ੍ਲਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅੰਜਮ ਸਰੋਇਆ ਸਾਹਿਬ ਦੀ ਇੱਕ ਛੋਟੀ ਜਿਹੀ ਵੀਡੀਓ ਆ, ਇਹ ਦੇਖਿਓ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ। ਰੱਬ ਦੀ ਜ਼ਾਤ ਸਾਨੂੰ ਸਾਡੇ ਪੰਜਾਬ ਨੂੰ ਖੈਰ ਸਲਾਮਤੀ ਰੱਖੇ। ਹੁਣ ਜਿਵੇਂ ਸਾਡੇ ਨਾ ਜਦੋਂ ਕੋਈ ਗੱਲ ਕਦੋਂ ਕੋਈ ਬੰਦੇ ਮੋਹਰੀ ਬਣ ਜਾਂਦੇ ਆ ਨਾ, ਤੇ ਉਹ ਬਹੁਤੇ ਸਾਇੰਸਦਾਨ ਬਣ ਜਾਂਦੇ ਆ, ਤੇ ਅਸਲ ਗੱਲ ਪਿੱਛੋਂ ਭੁੱਲ ਜਾਂਦੀ ਹੈ। ਮੈਂ ਆਪਣੀ ਗੱਲ ਕਰਦਾ, ਮੈਂ ਕਿਸੇ ਦੀ ਕਰਦਾ ਹੀ ਨਹੀਂ। ਅੱਛਾ, ਉਹ ਸਾਡੇ ਨਾ ਹੁਣ ਆ ਨਿਆਣੇ ਨੂੰ ਚੁੱਪ ਕਰਾਈ, ਸਾਡੇ ਨਾ ਜੀ ਹੁਣ ਕਾਨਫਰੰਸ ਹੋ ਰਹੀ ਆ। ਕਾਨਫਰੰਸ ਮੈਂ ਇਹ ਨਹੀਂ ਕਹਿੰਦਾ ਮਾੜੀ ਸ਼ੈ, ਕਾਨਫਰੰਸ ਚੰਗੀ ਸ਼ੈ ਆ। ਪੰਜਾਬ ਦੀ ਗੱਲ ਹੋ ਰਹੀ ਆ, ਪੰਜਾਬ ਵਾਸਤੇ ਲੋਕ ਇਕੱਠੇ ਹੋ ਰਹੇ ਆ, ਮੈਂ ਮਾੜਾ ਨਹੀਂ ਕਹਿੰਦਾ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਇਹ ਕਾਨਫਰੰਸ ਹੁੰਦੀ ਨੂੰ ਖਾਸਾ ਟਾਈਮ ਹੋ ਗਿਆ। ਇਹ ਪਿਛਲੀ ਵਾਰੀ ਵੀ ਕਾਨਫਰੰਸ ਹੋਈ, ਇਹਦੇ ਤੇ ਖਰਚਾ ਵੀ ਆਂਦਾ, ਪੈਸਾ ਵੀ ਲੱਗਦਾ, ਪੈਸਾ ਖਬਰੇ ਆਂਦਾ ਵੀ ਹੈ, ਸਭ ਕੁਝ ਆ। ਪਰ ਯਾਰ ਜਿਹੜੇ ਮੁੱਦੇ ਲੈ ਕੇ ਅਸੀਂ ਉਹ ਕਾਨਫਰੰਸ ਕਰਦੇ ਸੀ ਲਾਹੌਰ ਦੇ ਵਿੱਚ, ਮੁੱਦੇ ਕੀ ਸੀ? ਸਾਡੇ ਸਕੂਲਾਂ 'ਚ ਕਿਤਾਬਾਂ ਲੱਗਣ, ਸਾਡੇ ਜਿਹੜੇ ਪੰਜਾਬੀ ਬਲੋਚਿਸਤਾਨ ਦੇ ਵਿੱਚ ਕਤਲ ਹੋ ਰਹੇ ਆ ਉਹ ਕਤਲੇਆਮ ਰੋਕਿਆ ਜਾਵੇ, ਸਾਡੇ ਪੁੱਤਰਾਂ ਦੀ ਹਿਫਾਜ਼ਤ ਹੋਵੇ, ਸਾਡਾ ਜਿਹੜੇ ਬੇਗੁਨਾਹ ਪੁੱਤਰ ਮਾਰੇ ਜਾ ਰਹੇ ਵੀ ਉਹ ਇਨਸਾਫ ਹੋਵੇ। ਅੱਛਾ, ਹੋਰ ਸੀ ਸਾਡੇ ਜਿਹੜੇ ਪੰਜਾਬ ਦੇ ਵਾਸੀਆਂ ਕੌਣ ਆ? ਕਿਸਾਨ ਆ, ਸਾਡੇ ਕਿਸਾਨਾਂ ਦੀ ਕੋਈ ਸੁਣਵਾਈ ਹੋਵੇ, ਸਾਡੇ ਫਸਲਾਂ ਦੇ ਕੋਈ ਰੇਟ ਹੋਣ, ਅਸੀਂ ਰੁੱਲ ਗਏ, ਸਾਡਾ ਵਾਲੀ ਵਾਰਸ ਕੋਈ ਨਹੀਂ। ਕਾਨਫਰੰਸ ਦਾ ਇਹ ਹੁੰਦੀ ਆ ਨਾ, ਇਹ ਮੁੱਦੇ ਹੁੰਦੇ ਆ। ਹੁਣ ਪਿਛਲੀ ਕਾਨਫਰੰਸ ਦੇ ਵਿੱਚ ਉੱਥੇ ਸਰਕਾਰ ਦੇ ਬੜੇ ਬੜੇ ਨੁਮਾਇੰਦੇ ਆਏ, ਬੜੇ ਅਫਸਰ ਆਏ, ਉਹਨਾਂ ਨੂੰ ਚਾਹ ਪਾਣੀਆਂ ਰੋਟੀਆਂ ਸਾਰਾ ਕੁਝ ਖਵਾਇਆ, ਤੇ ਉਹਨਾਂ ਨੂੰ ਆਂਦਿਆਂ ਨੂੰ ਫੁੱਲ ਦਿੱਤੇ ਵੀ, ਫੁੱਲ ਸੁੱਟੇ ਵੀ। ਪਰ ਉਹ ਸਾਡੀ ਕੋਈ ਇੱਕ ਗੱਲ ਮੰਨ ਨਹੀਂ ਹੋਈ, ਝੱਟ ਦੀ ਝੱਟ ਆ। ਇਹ ਜਿਹੜਾ ਇਜਤਮਾਈ ਮਕਸਦ ਲੈ ਕੇ ਚੱਲੇ ਸੀ ਉਹ ਕਿਤੇ ਅਨਫਰਾਦੀ ਤਾਂ ਨਹੀਂ ਬਣ ਗਿਆ? ਕੋਈ ਬੰਦੇ ਅਨਫਰਾਦੀ ਆਪਣਾ ਆਪਣਾ ਫਾਇਦਾ ਤਾਂ ਨਹੀਂ ਲੈਣ ਲੱਗ ਗਏ? ਇਹ ਕਿਤੇ ਕਾਨਫਰੰਸ ਦੀ ਆੜ ਦੇ ਵਿੱਚ ਬੰਦੇ ਆਪਣਾ ਉੱਲੂ ਤਾਂ ਨਹੀਂ ਸਿੱਧਾ ਕਰ ਰਹੇ ਵੀ ਮੈਂ ਕਹਾਂ ਵੀ ਮੇਰੀ ਦੁਆ ਸਲਾਮ ਹੋ ਜਾਵੇ ਕਿਸੇ ਵਜ਼ੀਰ ਨਾਲ, ਉਹਨੂੰ ਮੈਂ ਰਾਜ਼ੀ ਕਰ ਲਾਂ ਤੇ ਮੇਰਾ ਉੱਲੂ ਚੱਲਿਆ ਰਹੇ? ਇਹ ਕਿਤੇ ਇਹ ਕੰਮ ਤਾਂ ਨਹੀਂ ਹੋਣ ਲੱਗ ਗਿਆ? ਉਹ ਕਾਨਫਰੰਸ ਦੇ ਵਿੱਚ ਕਿਸਾਨਾਂ ਦਾ ਹੋਵੇ ਪ੍ਰੋਗਰਾਮ, ਤੇ ਵਿੱਚ ਕਿਸਾਨ ਹੀ ਕੋਈ ਨਾ ਬੈਠਾ ਹੋਵੇ, ਜਿਹਨੇ ਹੱਥੀ ਜ਼ਿਮੀਂਦਾਰਾ ਹੀ ਨਹੀਂ ਕੀਤਾ, ਤੇ ਉਹਨੂੰ ਲਿਆ ਕੇ ਉੱਥੇ ਬਹਾ ਕੇ ਖੋ ਜੀ ਕਿਸਾਨਾਂ ਦੀ ਗੱਲ ਹੋ ਰਹੀ ਆ, ਇਹ ਕਾਨਫਰੰਸ ਹੋ ਰਹੀ ਆ। ਇਹ ਤਾਂ ਫਿਰ ਸ਼ੂਕਾ ਸ਼ਾਕੀ ਆ। ਇਹ ਤਾਂ ਫਿਰ ਜਿੱਦਾਂ ਨਿਆਣੇ ਨਹੀਂ ਮੀਨਾ ਬਾਜ਼ਾਰ ਤੇ ਜਾਂਦੇ, ਇਹ ਤਾਂ ਮੀਨਾ ਬਾਜ਼ਾਰ ਲੱਗਦਾ, ਇਹ ਕਾਨਫਰੰਸ ਨਹੀਂ। ਜੇ ਕਾਨਫਰੰਸ ਕਰਨੀ ਹੈ ਤਾਂ ਉਹਨਾਂ ਨੂੰ ਪਹਿਲਾਂ ਪੁੱਛੋ ਵੀ ਉਹ ਜਿਹੜੀ ਪਿਛਲੀ ਤੁਸੀਂ ਵਾਅਦੇ ਕੀਤੇ ਸੀ ਸਕੂਲ 'ਚ ਕਿਤਾਬ ਲਾਣ ਦੇ, ਕਿਸਾਨਾਂ ਦੀ ਗੱਲ ਸੀ, ਵੀ ਉਹਨਾਂ ਦਾ ਕੀ ਬਣਿਆ? ਜੇ ਤਾਂ ਸਾਡੀ ਪਿਛਲੀ ਵਾਰ ਦੀ ਸੁਣਵਾਈ ਹੋਈ ਆ ਤੇ ਅਸੀਂ ਐਤਕੀ ਵੀ ਨੱਚਦੇ ਜਾਂਦੇ ਆ ਕਾਨਫਰੰਸ ਤੇ ਜੇ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ, ਜਾਣ ਦਾ ਫਾਇਦਾ ਹੀ ਨਹੀਂ, ਤੇ ਫਿਰ ਉਹ ਕਾਨਫਰੰਸ ਜਾਣ ਦਾ ਵੀ ਫਾਇਦਾ ਨਹੀਂ, ਕਰਵਾਉਣ ਦਾ ਵੀ ਫਾਇਦਾ ਨਹੀਂ। ਪਹਿਲਾਂ ਪਿਛਲੀ ਦਾ ਹਿਸਾਬ ਦਵੋ ਵੀ ਸਾਡੀ ਪੰਜਾਬੀਆਂ ਦੀ ਕੀ ਸੁਣਵਾਈ ਹੋਈ। ਪਿਛਲੀ ਵਾਰੀ ਉਹ ਸਰਕਾਰ ਦੀ ਜਿਹੜੀ ਨੁਮਾਇੰਦੀ ਆਈ ਨਾ, ਇੱਕ ਜਨਾਨੀ ਸੀ, ਇੱਕ ਬੰਦਾ ਸੀ, ਉਹ ਵਜ਼ੀਰ ਸੀ, ਉਹਨੇ ਕਿਹਾ ਜੀ ਅਸੀਂ ਸਕੂਲਾਂ 'ਚ ਪੰਜਾਬੀ ਦੀ ਕਿਤਾਬ ਲਾਵਾਂਗੇ, ਅੱਜ ਤੱਕ ਨਹੀਂ ਲੱਗੀ। ਹੁਣ ਫਿਰ ਉਹਨੂੰ ਆਈ ਨੂੰ ਫੁੱਲ ਫੜਾਓਗੇ ਤੇ ਉਹਦੇ ਤੇ ਫੁੱਲ ਸਿੱਟੋਗੇ। ਜਦੋਂ ਤੁਹਾਡੀ ਮੰਨਦਾ ਗਿਣਦਾ ਕੋਈ ਨਹੀਂ, ਤੁਸੀਂ ਕਿਉਂ ਇਹ ਕੰਮ ਕਰਦੇ ਆ? ਤੁਸੀਂ ਫਿਰ ਸਾਰੇ ਪੰਜਾਬ ਨੂੰ ਉੱਲੂ ਬਣਾਇਆ, ਐਵੇਂ ਮੋਹਰੀ ਬਣੇ ਹੋਏ ਆ ਜਦੋਂ ਤੁਹਾਡੀ ਸੁਣਦਾ ਗਿਣਦਾ ਕੋਈ ਨਹੀਂ। ਕਿਸਾਨਾਂ ਦੀਆਂ ਇੰਨੀਆਂ ਤਨਜ਼ੀਮਾਂ ਸੀ, ਕਿਸੇ ਕਿਸਾਨ ਦੀ ਤਨਜ਼ੀਮ ਦੇ ਕਿਸੇ ਬੰਦੇ ਨੂੰ ਨਹੀਂ ਸੱਦਿਆ। ਜਦੋਂ ਕਿਸਾਨਾਂ ਨੂੰ ਲੋੜ ਪਈ ਨਾ ਲਾਹੌਰ ਦੇ ਵਿੱਚ, ਕੋਈ ਬੰਦਾ ਨਹੀਂ ਨਿਕਲਿਆ। ਆ ਕਾਨਫਰੰਸ ਵਾਲਿਆਂ 'ਚੋਂ ਕੋਈ ਵੀ ਨਹੀਂ ਆਇਆ। ਉੱਥੇ ਡਾਂਗਾ ਅਸੀਂ ਕਿਸਾਨਾਂ ਨੇ ਕੱਲਿਆਂ ਨੇ ਖਾਧੀਆਂ, ਚਿੱਟੀ ਦਾੜੀ ਵਾਲਿਆਂ ਸਾਡੇ ਬਜ਼ੁਰਗਾਂ ਨੇ ਖਾਧੀਆਂ, ਕੋਈ ਨੇੜੇ ਨਹੀਂ ਲੱਗਿਆ। ਫਿਰ ਅੱਗੇ ਦੇਖ ਤੂੰ ਵੀ ਜਦੋਂ ਸਾਡੇ ਪੰਜਾਬੀ ਕਤਲ ਹੋਏ, ਕੋਈ ਕੈਮਰੇ ਅੱਗੇ ਨਹੀਂ ਬੋਲਿਆ। ਉੱਥੇ ਬੰਦੇ ਸਿਰਫ ਉਹਨਾਂ ਨੂੰ ਸਾਧਦੇ ਆ ਜਿਹੜੇ ਕੈਮਰੇ 'ਚ ਬੋਲਦੇ ਆ। ਤੈਨੂੰ ਮੈਨੂੰ ਨਹੀਂ, ਜਿਹੜੇ ਕੈਮਰੇ 'ਚ ਮਸ਼ਹੂਰ ਆ ਨਾ, ਕਾਨਫਰੰਸ ਦੇ ਵਿੱਚ ਉਹਨਾਂ ਨੂੰ ਸਟੇਜ ਤੇ ਸੱਦਣਾ।
ਤੇ ਉਹ ਬੰਦੇ ਹੀ ਇਮਾਨਦਾਰ ਨਹੀਂ ਹੈਗੇ ਉਹਦੇ ਨਾਲ, ਪੰਜਾਬੀ ਨਾਲ। ਜਦੋਂ ਸਾਡੇ ਪੁੱਤਰ ਉੱਥੇ ਕਤਲ ਹੋਏ ਬੇਗੁਨਾਹ, ਤੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਕੈਮਰੇ ਦੇ ਵਿੱਚ। ਉਹਨਾਂ ਨੂੰ ਤੁਸੀਂ ਉੱਥੇ ਸੱਦ ਕੇ ਉਹ ਕੀ ਗੱਲ ਕਰਨਗੇ ਪੰਜਾਬੀ ਦੀ? ਉਹ ਪੰਜਾਬੀ ਤਾਂ ਹੀ ਆ ਨਾ ਮਾਂ ਬੋਲੀ, ਜੇ ਬੋਲਣ ਵਾਲੇ ਬਚਣਗੇ। ਬੋਲਣ ਵਾਲੇ ਨੂੰ ਤਾਂ ਉਹ ਮਾਰੀ ਜਾ ਰਹੇ ਆ। ਤੂੰ ਕਿਹੜੀ ਪੰਜਾਬੀ ਕਾਨਫਰੰਸ ਲਈ ਫਿਰਦਾ ਤੇ ਤੂੰ ਕਿਹੜੀ ਪੰਜਾਬੀ ਕਾਨਫਰੰਸ ਕਰਦਾ? ਇਹ ਸੋਚਣਾ ਪੈਣਾ, ਸਾਨੂੰ ਮੁੜ ਕੇ ਪਿੱਛਾ ਦੇਖਣਾ ਪੈਣਾ। ਜਾਂ ਤਾਂ ਅਸੀਂ ਜਿਹੜੇ ਮੂਹਰੇ ਲਾ ਬੈਠੇ ਆ ਉਹ ਬੰਦੇ ਨਹੀਂ ਠੀਕ, ਤੇ ਜਾਂ ਫਿਰ ਅਸੀਂ ਆਪ ਹੀ ਨਹੀਂ ਠੀਕ। ਇਹ ਸਾਨੂੰ ਨਿਚੋੜ ਕੱਢਣਾ ਪੈਣਾ। ਇਹਦੇ ਤੇ ਕਿਤੇ ਬਹਿ ਕੇ ਨਾ ਇਹ ਗੱਲ ਜ਼ਰੂਰ ਕਰਾਂਗੇ। ਮੈਂ ਕਾਨਫਰੰਸ ਦੇ ਖਿਲਾਫ ਨਹੀਂ, ਕਾਨਫਰੰਸ ਕਰਾਉਣ ਵਾਲਿਆਂ ਦੇ ਖਿਲਾਫ ਨਹੀਂ। ਮੈਂ ਜਿੰਨੀ ਜੋਗਾ ਜੋ ਮੈਨੂੰ ਕਰ ਸਕਿਆ ਮੈਂ ਹਾਜ਼ਰ ਹਾਂ ਕਰਨ ਨੂੰ। ਪਰ ਯਾਰ ਇਹ ਕਿਤੇ ਮੀਨਾ ਬਾਜ਼ਾਰ ਨਾ ਬਣ ਗਿਆ ਹੋਵੇ ਵੀ ਹਰ ਸਾਲ ਕਰਾਈ ਤੇ ਜਿਵੇਂ ਬਸ ਘਰੋਂ ਕਰੀ, ਵੀ ਮੇਲਾ ਦੇਖਿਆ ਤੇ ਘਰੇ ਆ ਗਏ, ਵੀ ਮੁੱਦਾ ਮਕਸਦ ਹੀ ਕੋਈ ਨਹੀਂ। ਅੱਛਾ ਖੈਰ, ਇਹ ਗੱਲ ਕਿਤੇ ਕਰਾਂਗੇ ਬਹਿ ਕੇ। ਹਾਂਜੀ, ਇਹ ਵੀਡੀਓ ਤੁਸੀਂ ਅੰਜਮ ਸਰੋਇਆ ਸਾਹਿਬ ਦੀ ਦੇਖ ਲਈ ਹੈ। ਇਹਨਾਂ ਨੇ YouTube ਚੈਨਲ ਤੇ ਆਪਣੇ ਤੇ ਪਾਈ ਸੀ, ਤੇ ਮੈਂ ਉੱਥੋਂ ਰਾਣਾ ਸਾਹਿਬ ਉਹਦੀ ਸਕਰੀਨ ਰਿਕਾਰਡਿੰਗ ਕਰਕੇ ਨਾ ਆਪਣੀ ਆ ਵੀਡੀਓ ਦੇ ਵਿੱਚ ਲਾਈ ਹੈਗੀ ਆ। ਤੇ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਆ, ਇਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਤੇ ਅਸੀਂ ਜਿਹੜੀ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਨਾ, ਮੈਂ ਇਹ ਕਹਿਣਾ ਕਿ ਇਖਤਲਾਫ ਜਿਹੜਾ ਨਾ ਬੰਦਾ ਉਹ ਕਿਧਰੇ ਵੀ ਰਾਣਾ ਸਾਹਿਬ ਕਰ ਸਕਦਾ। ਤਹਫਜ਼ਾਤ ਹੋ ਸਕਦੇ ਆ, ਜਿੱਦਾਂ ਕਿ ਮਸੀਤਾਂ, ਗੁਰਦੁਆਰੇ, ਮੰਦਿਰ ਬਣਾਉਣ ਤੇ ਵੀ ਬੰਦਿਆਂ ਦੇ ਇਖਤਲਾਫ ਹੋ ਜਾਂਦੇ ਆ, ਵੀ ਕੋਈ ਕਹਿੰਦਾ ਇੱਥੇ ਬਣਾਉਣਾ, ਕੋਈ ਕਹਿੰਦਾ ਇੱਥੇ ਬਣਾਉਣਾ। ਪਰ ਜਦੋਂ ਉਹ ਬਣ ਜਾਂਦਾ ਨਾ, ਫਿਰ ਉਹ ਇਬਾਦਤਗਾਹ ਹੁੰਦੀ ਆ, ਫਿਰ ਸਾਰੇ ਉੱਥੇ ਜਾਂਦੇ ਜ਼ਰੂਰ ਆ। ਤੇ ਅਸੀਂ ਅੱਜ ਦੀ ਇਸ ਵੀਡੀਓ ਦੇ ਬਾਰੇ ਚ ਅੰਜਮ ਸਰੋਇਆ ਸਾਹਿਬ ਦੀ ਬਾਰੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਤੇ ਅਸੀਂ ਜਿਹੜੀ ਗੱਲ ਅੱਜ ਕਰਨ ਜਾ ਰਹੇ ਹਾਂ ਨਾ, ਅਸੀਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਤੀਜੀ ਕਾਨਫਰੰਸ ਹੋਣ ਜਾ ਰਹੀ ਹੈ ਰਾਣਾ ਸਾਹਿਬ ਪੰਜਾਬੀ ਦੀ ਇੰਟਰਨੈਸ਼ਨਲ ਲਾਹੌਰ ਦੇ ਵਿੱਚ। ਤੇ ਇਹ 2023 ਦੇ ਵਿੱਚ ਹੋਈ, ਦਸੰਬਰ ਦੀ 21 ਤਰੀਕ ਨੂੰ, 22 ਨੂੰ। ਫਿਰ ਪਿਛਲੇ ਸਾਲ 24 ਦੇ ਵਿੱਚ ਹੋਈ, ਤੁਸੀਂ ਵੀ ਉੱਥੇ ਗਏ ਸੀ ਤੇ ਮੈਂ ਵੀ ਉੱਥੇ ਗਿਆ ਹੈਗਾ ਆ। ਤੇ ਇਹ ਨਵੰਬਰ ਦੀ ਸੀਗੀ, 18, 19, 20। ਇਸ ਵਾਰੀ ਹੋਣ ਜਾ ਰਹੀ ਹੈ ਜੀ ਇਹ ਦਸੰਬਰ ਦੀ 5, 6, 7 ਨੂੰ। ਠੀਕ ਹੈ ਜੀ। ਅਸੀਂ ਪਿਛਲੀ ਵਾਰੀ ਉੱਥੇ, ਤੁਸੀਂ ਵੀ ਸੀ, ਮੈਂ ਵੀ ਸੀ, ਅਸੀਂ ਉੱਥੇ ਕੁਝ ਵੀਡੀਓ ਵੀ ਬਣਾਈਆਂ ਸੀਗੀਆਂ ਤੇ ਉਹ ਅਸੀਂ ਪਾਈਆਂ ਸੀਗੀਆਂ। ਰਾਣਾ ਸਾਹਿਬ, ਇਸ ਤੋਂ ਪਹਿਲਾਂ ਕਿ ਅਸੀਂ ਇਸ ਕਾਨਫਰੰਸ ਦੀ ਗੱਲ ਕਰੀਏ, ਮੈਂ ਥੋੜੀ ਜਿਹੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਵੀ ਜਦੋਂ ਵੀ ਕੋਈ ਬੰਦਾ ਤਹਿਰੀਕ ਚਲਾਉਂਦਾ, ਇਹ ਆਖਰ ਕਾਨਫਰੰਸਾਂ ਕਿਸੇ ਤਹਿਰੀਕ ਦਾ ਉਹ ਹੁੰਦੀਆਂ ਆ, ਉਹਨੂੰ ਤੁਸੀਂ ਇਬਤਦਾ ਕਹਿ ਲਓ। ਠੀਕ ਹੈ ਜੀ। ਤੇ ਉਹਦੇ ਵਿੱਚ ਉਹਦੇ ਕੁਝ ਅਸੂਲ ਤੈਅ ਹੁੰਦੇ ਆ ਪਹਿਲਾਂ, ਵੀ ਇਸ ਜਿਹੜੀ ਸਾਡੀ ਤਹਿਰੀਕ ਆ ਇਹਦੇ ਅਸੂਲ ਕੀ ਆ। ਇੱਕ ਬਾਡੀ ਤਸ਼ਕੀਲ ਦਿੱਤੀ ਜਾਂਦੀ ਆ ਵੀ ਤੇ ਉਹ ਫਿਰ ਬਾਡੀ ਤੋਂ ਬਾਅਦ ਉਹਦੇ ਬੋਰਡ ਆਫ ਮੈਂਬਰਾਨ ਤੈਅ ਕੀਤੇ ਜਾਂਦੇ ਆ ਵੀ ਆ ਇਹਦੇ ਮੈਂਬਰਾਨ ਆ। ਫਿਰ ਏਜੰਡਾ ਹੁੰਦਾ ਆ ਉਹਦਾ, ਫਿਰ ਆਖਰ ਦੇ ਉੱਤੇ ਉਹਦਾ ਇਹਤਸਾਬ ਵੀ ਰਾਣਾ ਸਾਹਿਬ ਜ਼ਰੂਰੀ ਆ। ਇਹ ਮੇਰਾ ਸੋਚਣਾ, ਤੁਸੀਂ ਇਹਦੇ ਬਾਰੇ ਚ ਕੀ ਕਹਿੰਦੇ ਆ? ਦੇਖੋ ਨਾ, ਅਸਲ ਚ ਕੁਝ ਆਮ ਤੌਰ ਤੇ ਜਦੋਂ ਕੋਈ ਵੀ ਯਾਨੀ ਕਿ ਬਾਡੀ ਬਣਦੀ ਹੈ ਨਾ, ਭਾਵੇਂ ਉਹ ਸਿਆਸੀ ਹੁੰਦੀਆਂ ਜਾਂ ਸੋਸ਼ਲ, ਉਹਨਾਂ 'ਚ ਇਹ ਹੁੰਦਾ ਕਿ ਕੁਝ ਜਿਹੜੇ ਆਪਸ ਵਿੱਚ ਹਮਖਿਆਲ ਲੋਕ ਹਨ ਨਾ, ਉਹ ਬੈਠਦੇ ਆ ਤੇ ਉਹ ਫਿਰ ਉਹਦੇ 'ਚ ਉਹਦਾ ਕੋਈ ਯਾਨੀ ਕਿ ਬਣਾਉਂਦੇ ਆ ਕਾਨੂੰਨ ਕਿ ਇਹ ਯਾਨੀ ਕਿ ਇਲੈਕਸ਼ਨ ਹੋਣਗੇ ਹੈ, ਜਾਂ ਇਸ ਤਰ੍ਹਾਂ ਨਾਮਜ਼ਦਗੀ ਹੋਏਗੀ, ਇਹ ਯਾਨੀ ਕਿ ਅਹੁਦੇਦਾਰ ਹੋਣਗੇ, ਇਹ ਫਲਾਂ ਬੰਦੇ ਦੇ ਜ਼ਿੰਮੇ ਇਹ ਕੰਮ ਹੋਣਗੇ ਹੈ। ਤੇ ਇੱਕ ਟਾਰਗੇਟ ਰੱਖਿਆ ਹੁੰਦਾ ਕਿ ਅਸੀਂ ਇਹ ਯਾਨੀ ਕਿ ਚੀਜ਼ਾਂ ਜਿਹੜੀਆਂ ਵਾ ਨਾ ਇਹ ਅਚੀਵ ਕਰਨੀਆਂ ਵਾ। ਉਸ ਤੋਂ ਬਾਅਦ ਉਹ ਹੁੰਦਾ ਕਿ ਸਾਲ ਤੱਕ ਵੀ ਅਸੀਂ ਕਿਸ ਹੱਦ ਤੱਕ ਕਾਮਯਾਬ ਹੋਏ ਆ, ਕਿਸ ਹੱਦ ਤੱਕ ਅਸੀਂ ਨਾਕਾਮ ਹੋ ਰਹੇ ਆ। ਯਾਨੀ ਕਿ ਤੁਹਾਡੇ ਵਾਲੀ ਗੱਲ, ਯਾਨੀ ਕਿ ਇਹਤਸਾਬ ਵਾਲੀ, ਵੀ ਸਾਨੂੰ ਕਿੰਨੀ ਕੁ ਆਪਣੇ ਵਿੱਚ ਕਾਮਯਾਬੀ ਹੋਈ ਆ। ਤੇ ਜਿਹੜੀ ਇਹ ਪੰਜਾਬੀ ਕਾਨਫਰੰਸ ਆ ਨਾ, ਇਸ 'ਚ ਹਾਲਾਂਕਿ ਇਸ ਤੋਂ ਪਹਿਲੇ ਵੀ ਇੱਕ ਜਿਹੜੇ ਹੈਗੇ ਆ ਸਿਆਸਤਦਾਨ, ਫਖਰ ਜਮਾਂ ਸਾਹਿਬ, ਉਹ ਪੰਜਾਬੀ ਦੇ ਬੜੇ ਅੱਛੇ ਰਾਈਟਰ ਵੀ ਆ, ਬੜੇ ਉਹਨਾਂ ਨੇ ਲਿਖੇ ਨਾਵਲ ਵਗੈਰਾ, ਉਹਨਾਂ ਦੀ ਵੀ ਇੱਕ ਹੈ ਸੀ, ਉਹ ਵੀ ਕਰਵਾਉਂਦੇ ਰਹੇ ਆ ਪੰਜਾਬੀ ਕਾਨਫਰੰਸ। ਹੋਰ ਵੀ ਯਾਨੀ ਕਿ ਦੋ ਯਾਨੀ ਕਿ ਮੁਖਤਲਿਫ ਜਿਹੜੇ ਆ ਨਾ, ਇਹ ਅਸਲ 'ਚ ਬੁਨਿਆਦੀ ਤੌਰ 'ਤੇ 2023 'ਚ ਨਾ ਦੋ ਬੜੇ ਅੱਛੇ ਯੂਟਿਊਬਰ, ਨਾਸਰ ਢਿੱਲੋਂ ਤੇ ਆਪਣੇ ਪੰਜਾਬੀ ਪ੍ਰਚਾਰ ਵਾਲੇ ਵੱਟੂ ਸਾਹਿਬ, ਇਹ ਜਿਹੜੇ ਇਹਨਾਂ ਨੇ ਯਾਨੀ ਕਿ ਜਿਹੜਾ ਵਾ ਨਾ ਉਹ ਇਨਕਾਰ ਕੀਤਾ। ਤੇ ਫਿਰ ਬਾਹਰੋਂ ਕਾਫੀ ਸਾਰੇ ਮਹਿਮਾਨ ਜਿਹੜੇ ਆ ਨਾ ਆਏ। ਪਿਛਲੀ ਦੂਸਰੀ ਕਾਨਫਰੰਸ ਕਾਫੀ ਕਾਮਯਾਬ ਕਾਨਫਰੰਸ ਸੀ ਅਟੈਂਡੈਂਸ ਦੇ ਹਿਸਾਬ ਨਾਲ, ਬਲਕਿ ਮੇਰੇ ਖਿਆਲ 'ਚ ਉਹ ਹਾਲ ਜਿਹੜਾ ਵਾ ਨਾ ਉਹ ਬਹੁਤ ਛੋਟਾ ਹਾਲ ਆ। ਉਹਦੇ ਕਾਫੀ ਸਾਰੇ ਸੈਸ਼ਨਾਂ 'ਚ ਜਿਹੜਾ ਨਾ, ਬਲਕਿ ਹਰ ਸੈਸ਼ਨ 'ਚ ਬੰਦੇ ਬਾਹਰ ਜਿਹੜੇ ਆ ਨਾ ਹੈ ਸੀ, ਬਹੁਤ ਘੱਟ ਹੀ ਐਸਾ ਸੀ ਵੀ ਜਗ੍ਹਾ ਉੱਥੇ
ਨਾ ਮਿਲੇ ਹੂੰ ਹੂੰ ਹੈਂ। ਤੇ ਉਹਦੇ ਹਿਸਾਬ 'ਚ ਤਾਂ ਇਹ ਯਾਨੀ ਕਿ ਅਗਰ ਤੁਸੀਂ ਅਟੈਂਡੈਂਸ ਦੇ ਹਿਸਾਬ 'ਚ ਦੇਖੋ ਤਾਂ ਇਹ ਬੜੀ ਕਾਮਯਾਬ ਕਾਨਫਰੰਸ ਸੀ। ਲੇਕਿਨ ਅਗਰ ਇਹ ਦੇਖੋ ਕਿ ਵੀ ਉਸ ਤੋਂ ਬਾਅਦ ਪੂਰੇ ਸਾਲ 'ਚ ਕਿਆ ਹੋਇਆ ਉਸ ਕਾਨਫਰੰਸ ਤੋਂ ਬਾਅਦ, ਤੇ ਮੈਨੂੰ ਨਹੀਂ ਕੋਈ ਨੁਮਾਇਆ ਪੇਸ਼ਰਫਤ ਜਿਹੜੀ ਹੈ ਨਾ ਨਜ਼ਰ ਨਹੀਂ ਆਉਂਦੀ ਕਿ ਉਹਦੇ 'ਚ ਵੀ ਦੇਖਿਆ ਕਿ ਅਸੀਂ ਹਰ ਅੱਧੇ ਕੁ ਯਾਨੀ ਕਿ ਜਿਹੜੀ ਹੈ ਨਾ ਉਹ ਪੰਜਾਬੀ ਵਲਾਗਰ ਹੀ ਸੀ ਹੈਂ। ਉਹ ਆਪਣੀ ਵੀਡੀਓ ਦੇ ਘਰ 'ਚ ਵੀ ਚਲੋ ਇੱਥੇ ਹਾਂ ਅਸੀਂ ਵੀ ਵੱਡੇ ਬੰਦੇ ਆਏ ਹੋਏ ਆ ਉਹਨਾਂ ਨੂੰ ਯਾਨੀ ਕਿ ਜਿਹੜੇ ਪੰਜਾਬੀ ਦੇ ਮਸ਼ਹੂਰ ਉਹਨਾਂ ਨਾਲ ਵਲਾਗ ਕਰਾਂਗੇ, ਤੇ ਖੈਰ ਮਜ਼ਾਕਰੇ ਖੈਰ ਬੜੇ ਅੱਛੇ ਜਿਹੜੇ ਆ ਨਾ ਹੋਏ। ਪਰ ਉਸ ਤੋਂ ਬਾਅਦ ਅਗਰ ਦੇਖਿਆ ਕਿ ਨਾ ਪੂਰੇ ਸਾਲ 'ਚ ਨਾ ਕਿਤੇ ਨਜ਼ਰ ਨਹੀਂ, ਬਲਕਿ ਮੈਂ ਹੈਰਾਨ ਸੀ ਕਿ ਮੈਂ ਉਹ ਫੇਸਬੁੱਕ ਦਾ ਪੇਜ ਦੇਖ ਰਿਹਾ ਸੀ ਇਹਨਾਂ ਦਾ ਪੰਜਾਬੀ ਕਾਨਫਰੰਸ ਦਾ, ਕਿ ਉਹ ਪੰਜਾਬੀ ਕਾਨਫਰੰਸ ਦੇ ਸ਼ੁਰੂ ਹੋਣ ਤੋਂ ਪਹਿਲੇ ਕੁਛ ਐਂਟਰੀਆਂ ਵਾ, ਉਸ ਤੋਂ ਬਾਅਦ ਉਹਦੇ ਤੇ ਨਾ ਯਾਨੀ ਕਿ ਕੋਈ ਨਹੀਂ ਹੈ, ਸਿਰਫ ਆ ਜਦੋਂ ਪੰਜਾਬੀ ਕਾਨਫਰੰਸ ਇੱਕ ਸਾਲ ਬਾਅਦ ਹਾਂ ਸਾਲ ਬਾਅਦ ਯਾਨੀ ਕਿ ਜਿਹੜਾ ਪੰਜਾਬੀ ਦੀ ਗੱਲ ਹੋਈ, ਪੰਜਾਬੀ ਪ੍ਰਚਾਰ ਦੇ ਹਾਂ ਪੰਜਾਬੀ ਪ੍ਰਚਾਰ ਉਹਨਾਂ ਦੀ ਗੱਲ ਹੋਈ ਕਿ ਉਦੋਂ ਪਤਾ ਲੱਗਿਆ ਕਿ ਕਾਨਫਰੰਸ ਜਿਹੜਾ ਵਾ ਨਾ ਵੀ ਯਾਨੀ ਕਿ ਅਗਰ ਇਹ ਐਲਾਨ ਇਹ ਨਾ ਯਾਨੀ ਕਿ ਕਰਨ ਤੇ ਭਾਵੇਂ 8 ਦਿਨਾਂ ਬਾਅਦ ਹੀ ਫਿਰ ਹੋਵੇ ਤਾਂ ਪਤਾ ਲੱਗੇ ਲੋਕਾਂ ਨੂੰ ਕਿ ਪੰਜਾਬੀ ਕਾਨਫਰੰਸ ਜਿਹੜੀ ਹੈ ਨਾ ਉਹ ਲੰਘ ਗਈ ਹੈ, ਹਾਂ ਲੰਘ ਗਈ ਆ ਜਿਹੜਾ ਵਾ ਨਾ ਵੀ ਇਸ ਤਰ੍ਹਾਂ ਦੀ ਚੀਜ਼ਾਂ ਤੇ ਉਹ ਕੋਈ ਨਹੀਂ ਜਿਹੜਾ ਨਾ ਚੀਜ਼ਾਂ ਦਾ। ਤੇ ਬਾਕੀ ਇਹ ਆ ਕਿ ਅੱਛਾ ਸ਼ੋਅ ਆ, ਕਲਚਰਲ ਹਵਾਲੇ ਨਾਲ ਮਿਊਜ਼ਿਕ ਦੇ ਪ੍ਰੋਗਰਾਮ ਸੀ, ਕੁਛ ਹੋਰ ਸੀ, ਮਜ਼ਾਕਰੇ ਬੜੇ ਅੱਛੇ। ਪਰ ਉਹ ਕਹਿੰਦੇ ਹੁੰਦੇ ਨਾ ਕਿ ਨਸ਼ਿਸ਼ਤਨ ਗੁਫਤਨ ਬਰਖਾਸਤਨ ਵੀ ਬੈਠੇ ਗੱਲ ਕੀਤੀ ਤੇ ਚਲੇ ਗਏ ਹੈਂ। ਅੱਛਾ ਇਹ ਗੱਲ ਹੋਈ ਹਾਂ ਇਹ ਇਸ ਤਰ੍ਹਾਂ ਦੀ ਗੱਲ ਯਾਨੀ ਕਿ ਜਿਹੜੀ ਹੈ ਨਾ ਮੈਨੂੰ ਕਿਉਂਕਿ ਪੰਜਾਬੀ ਦੇ ਬਾਰੇ 'ਚ ਕੋਈ ਡਿਵੈਲਪਮੈਂਟ ਜਿਹੜੀ ਹੈ ਨਾ ਉਹ ਜਿੰਨੇ ਕਿ ਯਾਨੀ ਕਿ ਪਹਿਲੇ ਯਾਨੀ ਕਿ ਪੰਜਾਬੀ 'ਚ ਲੱਖਾਂ ਕੁ ਬੰਦੇ ਯਾਨੀ ਕਿ ਜਿਹੜੇ ਆ ਨਾ ਛੋਟੇ ਵੱਡੇ ਪੈਮਾਨੇ ਤੇ ਯਾਨੀ ਕਿ ਜਿਹੜਾ ਵਾ ਨਾ ਵਲਾਗ ਬਣਾ ਰਿਹਾ ਜੀ ਉਹ, ਤੇ ਉਸ ਤਰ੍ਹਾਂ ਦਾ ਹੀ ਹੋਰ ਕੋਈ ਯਾਨੀ ਕਿ ਪੰਜਾਬੀ ਦੇ ਬਾਰੇ 'ਚ ਕੋਈ ਮੈਂ ਕਹਾਂ ਕਿ ਇਹ ਜਿਹੜੇ ਠੋਸ ਇਕਦਾਮ ਕੋਈ ਹੋਇਆ ਇਹ ਮੈਨੂੰ ਨਹੀਂ ਨਜ਼ਰ ਆਉਂਦਾ, ਸਾਨੂੰ ਨਜ਼ਰ ਨਹੀਂ ਆਇਆ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਰਾਣਾ ਸਾਹਿਬ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਅੱਛਾ ਰਾਣਾ ਸਾਹਿਬ ਤੁਸੀਂ ਬੜੀ ਠੀਕ ਗੱਲ ਕੀਤੀ ਆ, ਮੈਂ ਗੱਲ ਕੀਤੀ ਹੈ ਉਹਦੇ ਵਿੱਚ ਏਜੰਡੇ ਦੀ ਵੀ, ਮੈਂ ਗੱਲ ਕੀਤੀ ਹੈ ਇਹਤਸਾਬ ਦੀ ਵੀ। ਇਹਤਸਾਬ ਦੀ ਗੱਲ ਮੈਂ ਕਿਉਂ ਕੀਤੀ ਹੈ ਵੀ ਰਾਣਾ ਸਾਹਿਬ ਕੋਈ ਵੀ ਕਾਨਫਰੰਸ ਆ ਜਾਂ ਕੋਈ ਵੀ ਈਵੈਂਟ ਜਦੋਂ ਵੀ ਕੋਈ ਹੁੰਦਾ ਨਾ ਉਹਦੇ ਉੱਤੇ ਰਾਣਾ ਸਾਹਿਬ ਪੈਸਾ ਲੱਗਦਾ, ਪੈਸੇ ਤੋਂ ਬਗੈਰ ਨਹੀਂ ਹੈ। ਦੇਖੋ ਜਦੋਂ ਕੋਈ ਪਹਿਲੇ ਬਾਡੀ ਜਿਹੜੀ ਤਸ਼ਕੀਲ ਹੁੰਦੀ ਆ ਜਾਂ ਉਹਦੇ ਕੋਈ ਬੋਰਡ ਆਫ ਮੈਂਬਰਾਨ ਬਣਦੇ ਆ ਤੇ ਉਸ ਤੋਂ ਬਾਅਦ ਉਹਦਾ ਇੱਕ ਇਹਤਸਾਬ ਹੁੰਦਾ ਵੀ ਇਹ ਸਾਡੇ ਕੋਲ ਡੋਨੇਸ਼ਨ ਸੀ, ਇਹ ਸਾਡਾ ਆਪਣਾ ਪੈਸਾ ਸੀ, ਜਾਂ ਉਹਨੂੰ ਉਹਦੇ ਅਸੀਂ ਖਸਾਰੇ 'ਚ ਕਿੰਨੇ ਆ ਜਾਂ ਸਾਡੇ ਕੋਲ ਅਗਲੇ ਆਉਣ ਵਾਲੇ ਵੇਲੇ ਵਾਸਤੇ ਸਾਡੇ ਕੋਲ ਬਚਿਆ ਕੀ ਪਿਆ। ਇਹ ਕੋਈ ਬੁਰੀ ਗੱਲ ਨਹੀਂ ਹੈ। ਛੋਟੀ ਛੋਟੀ ਸਾਡੇ ਪਿੰਡ ਦੀ ਇੱਕ ਅੰਜਮਨ ਤਮੀਰੇ ਨੌ ਛੋਟੇ ਵੀ ਉਹਨੂੰ ਚਲਾਇਆ ਬੜੇ ਉਹਦੇ ਤੇ ਬਿਲਕੁਲ, ਲੇਕਿਨ ਉਹਦਾ ਇਹ ਤਾਂ ਆਡਿਟ ਉਹਦਾ ਜ਼ਰੂਰੀ ਹੈ ਨਾ, ਇਹ ਤਾਂ ਹੋਣਾ ਚਾਹੀਦਾ ਨਾ। ਇਹਦੇ ਵਿੱਚ ਅਗਰ ਅੰਜਮ ਸਰੋਇਆ ਸਾਹਿਬ ਗੱਲ ਕਰਦੇ ਆ ਪੁੱਛਣ ਦੀ, ਇਹ ਬੁਰੀ ਗੱਲ ਨਹੀਂ ਹੈ, ਕਿਸੇ ਨੂੰ ਇਹਦੇ ਤੋਂ ਗੁੱਸਾ ਨਹੀਂ ਲੱਗਣਾ ਚਾਹੀਦਾ ਮੇਰੇ ਹਿਸਾਬ ਦੇ ਵਿੱਚ। ਕਿ ਸਾਡੇ ਇੱਕ ਦੋਸਤ ਨੇ ਗੱਲ ਕੀਤੀ, ਕਮੈਂਟ ਕੀਤਾ, ਮੈਂ ਉਹ ਲਾਈ ਸੀ ਫੇਸਬੁੱਕ ਤੇ ਵੀ, ਉਹਨਾਂ ਨੇ ਕਿਹਾ ਕਿ ਯਾਰ ਇਹ ਹੌਲੀ ਹੌਲੀ ਹੁੰਦਾ, ਇੱਕੋ ਵਾਰੀ ਨਹੀਂ ਹੋ ਜਾਂਦਾ, 1 ਸਾਲ 2 ਸਾਲ ਕਈ ਸਾਲ ਲੱਗਦੇ ਆ। ਮੈਂ ਮੰਨਦਾ ਇਸ ਗੱਲ ਦੇ ਵਿੱਚ ਕਈ ਸਾਲ ਲੱਗਦੇ ਆ, ਲੇਕਿਨ ਉਹ ਸਿਰਫ ਉਹਦੇ ਵਾਸਤੇ ਇੱਕ ਦਿਨ ਮੁਖਤਸ ਨਹੀਂ ਹੁੰਦਾ, ਉਹ ਤਹਿਰੀਕ ਪੂਰੇ ਸਾਲ ਚੱਲਦੀਆਂ, ਫਿਰ ਜਾ ਕੇ ਉਹਦਾ ਕੋਈ ਨਤੀਜਾ ਨਿਕਲਦਾ। ਅੱਜ ਕੱਲ ਜੀ ਕਮਰਸ਼ੀਅਲ ਦੌਰ ਆ ਤੇ ਕਾਫੀ ਸਾਰੇ ਕੰਮ ਨਾ ਕਮਰਸ਼ੀਅਲ ਹੁੰਦੇ ਆ, ਜਿਸ ਤਰ੍ਹਾਂ ਮੁਖਤਲਿਫ ਬ੍ਰਾਂਡ ਆ ਨਾ ਜਿਹੜੇ ਉਹ ਈਵੈਂਟ ਕਰਾਉਂਦੇ ਆ ਮੁਖਤਲਿਫ ਕਿਸਮ ਦੇ, ਉਹ ਆਪਣਾ ਯਾਨੀ ਕਿ ਆਪਣਾ ਬੈਨਰ ਇੱਕ ਕਿਸਮ ਦੇ ਥੱਲੇ, ਜਿਸ ਤਰ੍ਹਾਂ ਹੁਣ ਮਿਊਜ਼ਿਕ ਦੇ ਕੋਕ ਸਟੂਡੀਓ ਬੜੇ ਸਾਲਾਂ ਤੋਂ ਯਾਨੀ ਕਿ ਸਾਡੇ ਚੱਲ ਰਿਹਾ ਵਾ, ਇਸ ਤਰ੍ਹਾਂ ਯਾਨੀ ਕਿ ਮੁਖਤਲਿਫ ਜਿਹੜੀ ਕ੍ਰਿਕਟ ਨੂੰ ਵਿਲਜ਼ ਸਪਾਂਸਰ ਕਰਦੀ ਸੀ ਹੈਂ, ਉਹ ਫਿਰ ਇੱਕ ਦੌਰ 'ਚ ਉਹ ਸੀ, ਫਿਰ ਪੈਪਸੀ ਆ ਗਈ, ਯਾਨੀ ਕਿ ਉਹ ਮੁਖਤਲਿਫ ਕਿਸਮ ਦੀਆਂ ਕੰਪਨੀਆਂ ਜਿਹੜੀਆਂ ਹੁੰਦੀਆਂ ਨਾ ਉਹ ਸਪਾਂਸਰ ਕਰ ਰਹੀਆਂ। ਤੇ ਇਹਦੇ 'ਚ ਪੰਜਾਬੀ ਕਾਨਫਰੰਸ 'ਚ ਵੀ ਨਾ ਸਾਨੂੰ ਕਿਤੇ ਵੀ ਯਾਨੀ ਕਿ ਉਹ ਨਜ਼ਰ ਨਹੀਂ ਆਉਂਦਾ ਕਿ ਕੋਈ ਬੋਰਡ ਜਿਹੜਾ ਵਾ ਨਾ ਕੋਈ ਹੋਵੇ ਵੀ ਇਹ ਬੰਦੇ ਸਾਨੂੰ ਸਪਾਂਸਰ ਕਰ ਰਹੇ। ਹਾਂ, ਤੇ ਇਹਦੇ 'ਚ ਇਹ ਮੈਨੂੰ ਲੱਗਦਾ ਕਿ ਜਿਹੜੀਆਂ 2 ਟੂਰਿਜ਼ਮ ਕੰਪਨੀਆਂ ਵਾ ਨਾ ਹੈਂ, ਉਹੀ ਯਾਨੀ ਕਿ ਜ਼ਿਆਦਾਤਰ ਇਹਨੂੰ ਕਰਾਉਣ 'ਚ ਫਾਲ ਆ, ਤੇ ਉਹੀ ਯਾਨੀ ਕਿ ਇਹਦੇ ਨਾ ਮੇਨ ਸਪਾਂਸਰ ਜਿਹੜੇ ਆ ਨਾ ਮੇਰੇ ਖਿਆਲ ਉਹੀ ਆ। ਉਹ ਅਗਰ ਉਹ ਜੋ ਵੀ ਫੰਡ ਡੋਨੇਸ਼ਨ ਜੋ ਵੀ ਕਰਦੇ ਆ ਨਾ ਉਹਨਾਂ ਨੂੰ ਉਹ ਕੋਈ ਗੌਰਮੈਂਟ ਨੂੰ ਵੱਲੋਂ ਨਹੀਂ ਇੱਧਰੋਂ ਨਾ ਉਹ ਕਿਤੇ ਚੱਲਦਾ ਜਿਹੜਾ ਵਾ ਨਾ ਆਮ ਬੰਦਿਆਂ ਨੂੰ, ਯਾਨੀ ਕਿ ਜਿਹੜਾ ਕਿ ਪੰਜਾਬੀਆਂ ਨੂੰ ਕੋਈ ਵੀ ਇਹ ਹੋਵੇ ਵੀ ਇਹਦੇ 'ਚ ਕਰੋ, ਉਹ ਆਪਣੇ ਤੌਰ 'ਤੇ ਯਾਨੀ ਕਿ ਜਿਹੜਾ ਵਾ ਨਾ ਉਹ ਮੇਰੇ ਖਿਆਲ 'ਚ ਕੋਈ ਬਿਜ਼ਨਸ
ਵਾਲਾ ਹੀ ਹੈ, ਜਿਸ ਤਰ੍ਹਾਂ ਆਪਣੇ ਨਾ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਜਿਹੜਾ ਵਾ ਨਾ ਇਹ ਸਿਲਸਿਲਾ ਜਿਹੜਾ ਵਾ ਨਾ ਤੁਹਾਨੂੰ ਨਜ਼ਰ ਨਜ਼ਰ ਆਉਂਦਾ। ਆਉਂਦਾ। ਹਾਂ, ਤੇ ਕਾਫੀ ਕਾਮਯਾਬ ਆ। ਹਾਂਜੀ ਬਿਲਕੁਲ ਰਾਣਾ ਸਾਹਿਬ, ਤੁਹਾਡੀ ਗੱਲ ਠੀਕ ਹੈ। ਰਾਣਾ ਸਾਹਿਬ, ਮੈਂ ਨਾ ਲਾਹੌਰ ਕੰਮ ਕਰਦਾ ਹੁੰਦਾ ਸੀ। ਉੱਥੇ ਮੇਰੇ ਜਿਹੜੇ ਬੌਸ ਸੀਗੇ ਨਾ, ਮੀਆਂ ਅਹਿਮਦ ਸਾਹਿਬ ਸੀਗੇ, ਉਹ ਜਦੋਂ ਦਫ਼ਤਰ ਦੇ ਵਿੱਚ ਆਉਂਦੇ ਸੀ ਨਾ, ਵੀ ਆਫਿਸ 'ਚ ਆਏ, ਉਹਨਾਂ ਨੇ ਕਹਿਣਾ ਕਾਪੀ ਪੈਨਸਲ ਕੱਢੋ, ਕਾਪੀ ਪੈਨਸਲ ਕੱਢੋ। ਤੇ ਉਹਨਾਂ ਨੇ ਨਾ ਜੀ ਸਾਨੂੰ ਕੰਮ ਲਿਖਾਣੇ ਵੀ ਅੱਜ ਦੇ ਤੁਹਾਡੇ ਫਲਾਣੇ ਕੰਮ ਆ, ਤੇ ਉਹਨਾਂ ਨੇ ਕਹਿਣਾ ਜਿਹੜਾ ਕੰਮ ਹੋ ਜੇ ਨਾ ਉਹਦੇ ਤੇ ਕਾਟਾ ਮਾਰ ਦਿਓ। ਫਿਰ ਅਸੀਂ ਉਹ ਕੰਮ ਦੇ ਉੱਤੇ ਰਾਣਾ ਸਾਹਿਬ ਕਾਟਾ ਮਾਰ ਦਿੰਦੇ ਹੁੰਦੇ ਸੀਗੇ, ਜਿਹੜਾ ਰਹਿ ਜਾਂਦਾ ਸੀ ਉਹਨੂੰ ਅਸੀਂ ਅਗਲੇ ਦਿਨ ਦੇ ਉੱਤੇ ਰੱਖ ਲੈਂਦੇ ਸੀਗੇ। ਤੇ ਰਾਣਾ ਸਾਹਿਬ, ਮੈਂ ਜਿੱਦਾਂ ਗੱਲ ਕੀਤੀ ਆ ਵੀ ਏਜੰਡਾ ਹੁੰਦਾ, ਇਹ ਤਿੰਨੇ ਪੰਜਾਬੀ ਕਾਨਫਰੰਸ ਜਿਹੜੀ ਸਾਡੀ ਹੋਈ ਆ ਨਾ, ਤੀਜੀ ਹੋਣ ਜਾ ਰਹੀ ਆ ਜਿਹੜੀ, ਇਹਨਾਂ ਦਾ ਜਿਹੜਾ ਮਕਸਦ ਸੀ, ਏਜੰਡਾ ਸੀਗਾ ਨਾ ਜੀ, ਉਹ ਸੀ ਪੰਜਾਬੀ ਜ਼ੁਬਾਨ ਨੂੰ ਬਚਾਉਣਾ, 1, ਪੰਜਾਬੀ ਕਲਚਰ ਨੂੰ ਸੰਭਾਲਣਾ, 2, ਪੰਜਾਬੀ ਨੂੰ ਸਕੂਲਾਂ, ਹਾਈ ਸਕੂਲਾਂ, ਕਾਲਜਾਂ ਤੇ ਦਫ਼ਤਰਾਂ ਵਿੱਚ ਨਾਫਜ਼ ਕਰਾਉਣਾ। ਇਹ ਮੇਨ ਏਜੰਡਾ ਜਿਹੜਾ ਨਾ ਜੀ, ਉਹ ਇਹ ਸੀ। ਤੁਸੀਂ ਕੀ ਸਮਝਦੇ ਆ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਤੇ ਵੀ ਨਹੀਂ ਕਾਟਾ ਵੱਜਿਆ? ਦੇਖੋ ਜੀ, ਜਿੱਥੇ ਤੱਕ ਜਿਹੜਾ ਨਾ ਪੰਜਾਬੀ ਨੂੰ ਜਿਹੜਾ ਰਾਈਜ ਕਰਵਾਉਣਾ, ਸਿੰਧ 'ਚ ਸਿੰਧੀ ਆ ਜਾਂ ਉੱਥੇ ਪਸ਼ਤੋ ਆ, ਇੱਥੇ ਪੰਜਾਬ ਇੱਕ ਬੜਾ ਵੱਡਾ ਸੂਬਾ ਵਾ। ਇੱਥੇ ਇੱਕ ਮਸਲਾ ਇਹ ਵੀ ਆ ਕਿ ਇਹ ਪੰਜਾਬੀ ਨਾ ਇੱਕ ਕਿਸਮ ਦੇ 3 ਵੱਡੀ ਡਿਵੀਜ਼ਨਾਂ 'ਚ ਆਏ ਆ। 3 ਧਿਰਾਂ ਬਣ ਗਈਆਂ। ਇੱਕ ਸਰਾਇਕੀ ਵਾਲੇ ਆ, ਮਲਤਾਨ ਬਹਾਵਲਪੁਰ ਵਾਲੀ ਪੱਟੀ ਆ, ਫਿਰ ਪੋਠੋਹਾਰੀ, ਫਿਰ ਸੈਂਟਰਲ ਪੰਜਾਬ। ਸਾਡੇ ਜ਼ਿਆਦਾਤਰ ਆਮ ਤੌਰ ਤੇ ਜਿਹੜਾ ਵਾ ਨਾ ਮਸ਼ਰਕੀ ਪੰਜਾਬ ਤੇ ਆ ਜਿਹੜਾ ਸੈਂਟਰਲ ਪੰਜਾਬ, ਇਹਨਾਂ ਦਾ ਤਕਰੀਬਨ ਇੱਕੋ ਹੀ ਜਿਹੜੇ ਆ ਨਾ, ਉਹੀ ਵੀ ਮਾਝਾ, ਦੁਆਬਾ ਤੇ ਮਾਲਵਾ ਹੈ, ਇਹੀ ਤਿੰਨੇ ਯਾਨੀ ਕਿ ਜਿਹੜੇ ਆ ਨਾ 3 ਲਹਿਜੇ ਜਿਹੜੇ ਇਹੀ ਜ਼ਿਆਦਾ ਜਿਹੜਾ ਵਾ ਨਾ ਇਹ ਚੱਲ ਰਹੇ ਹੁੰਦੇ। ਮਾਝੇ ਦਾ ਜ਼ਰਾ ਇੱਕ ਵੱਡਾ ਰੀਜਨ ਆ ਜਾਂਦਾ ਵਾ, ਤੇ ਉਹ ਸਿਲਸਿਲੇ 'ਚ ਇਸ ਕਰਕੇ ਨਾ ਇਹ ਬੜਾ ਸਿਆਸੀ ਜਿਹਾ ਮਸਲਾ ਵਾ। ਮੈਨੂੰ ਨਹੀਂ ਲੱਗਦਾ ਕਿ ਇਹ ਬੜੀ ਜਲਦੀ, ਕਿਉਂਕਿ ਪਹਿਲੇ ਤਾਂ ਇਹ ਪੰਜਾਬੀ ਨੂੰ ਰਾਈਜ ਕਰਨਾ, ਫਿਰ ਉਸ ਤੋਂ ਬਾਅਦ ਵੀ ਕਿਹੜੀ ਪੰਜਾਬੀ ਨੂੰ ਰਾਈਜ ਕਰਨਾ ਹੈ, ਇਹ ਵੀ ਇਸ਼ੂ ਹੋਏਗਾ। ਤੇ ਇੱਕ ਵੈਸੇ ਵੀ ਸਾਡੇ ਅਸਲ 'ਚ ਨਾ ਕੁਛ ਐਸਾ ਸਰਕਾਰੀ ਮੀਡੀਆ ਤੇ ਰਿਹਾ ਵਾ ਪਹਿਲੇ ਵੀ ਉਹ ਅਸਰ ਕਿ ਉਰਦੂ ਹਲੇ ਕਿ ਕੌਮੀ ਜ਼ਬਾਨ ਸੀ, ਠੀਕ ਹੈ, ਲੇਕਿਨ ਉਹਦੇ 'ਚ ਸਾਨੂੰ ਜਦੋਂ PTV ਸੀ ਨਾ, ਉਹਦੇ 'ਚ ਹਫ਼ਤੇ 'ਚ ਕੋਈ ਘੰਟੇ ਦਾ, ਅੱਧੇ ਘੰਟੇ ਦਾ ਪ੍ਰੋਗਰਾਮ ਇਲਾਕਾਈ ਜ਼ਬਾਨਾਂ ਨੂੰ ਨਾ ਮਿਲਦਾ ਸੀ, ਬਹੁਤ ਘੱਟ ਯਾਨੀ ਕਿ ਕਦੇ। ਔਰ ਮੈਂ ਇਸ ਗੱਲ ਤੇ ਹੈਰਾਨ ਆ ਕਿ ਸਾਡੇ ਹੁਣ ਜਿਹੜੇ ਇਹ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਆ ਕੰਮ ਕਰਨ ਵਾਲੇ, ਉਹ ਮੁੰਡੇ ਨਾ ਯਾਨੀ ਕਿ ਬਹੁਤ ਸਾਰੀਆਂ ਚੀਜ਼ਾਂ ਤੇ ਨਾ ਉਹ ਨਜ਼ਰਅੰਦਾਜ਼ ਕਰ ਰਹੇ ਆ ਕਿ ਪੰਜਾਬ ਦਾ ਜਦੋਂ ਤੁਸੀਂ ਕਲਚਰ ਗੱਲ ਕਰਦੇ ਆ ਤਾਂ ਪੰਜਾਬ ਦੀ ਤਾਰੀਖ ਵੀ ਆ ਉਸ 'ਚ ਹੈ, ਤੇ ਸਿਰਫ ਯਾਨੀ ਕਿ ਤੁਸੀਂ ਰਹਿਤਲ ਬਹਿਤਲ ਨਹੀਂ, ਉਹਦੇ ਤਾਰੀਖ ਤੇ ਮੈਨੂੰ ਨਾ ਬਹੁਤ ਘੱਟ ਯਾਨੀ ਕਿ ਨਾ ਜਿਹੜਾ ਨਾ ਕੰਮ ਨਜ਼ਰ ਆਉਂਦਾ ਵਾ ਮੁੰਡਿਆਂ ਦਾ। ਅਗਰ ਤੁਸੀਂ ਦੇਖੋ ਨਾ ਕਿ 5-4 ਬੰਦਿਆਂ ਦੇ ਨਾਮ ਯਾਨੀ ਕਿ ਕੁਛ ਮੁੰਡਿਆਂ ਨੇ ਲਏ ਆ, ਬਿਦੁੱਲਾ ਭੱਟੀ ਆ, ਦੂਸਰਾ ਅਹਿਮਦ ਖਰਲ ਹੈ, ਅਹਿਮਦ ਖਾਨ ਖਰਲ ਆ, ਭਗਤ ਸਿੰਘ ਆ, ਰਾਮ ਮੁਹੰਮਦ ਸਿੰਘ ਆ, ਲੇਕਿਨ ਅਸੀਂ ਬਹੁਤ ਘੱਟ ਮੈਂ ਦੇਖਦਾ ਵਾਂ ਕਿ ਗੰਗਾ ਰਾਮ ਦਾ ਨਾਮ, ਭਾਈ ਰਾਮ ਸਿੰਘ ਦਾ ਨਾਮ ਹੈ, ਤੇ ਡਾਕਟਰ ਅਬਦੁਲ ਸਲਾਮ ਦਾ ਨਾਮ, ਡਾਕਟਰ ਯਸ਼ਪਾਲ ਇੱਕ ਬੜੇ ਮਸ਼ਹੂਰ ਸਾਇੰਟਿਸਟ ਆ, ਗੋਬਿੰਦ ਖਰਾਨਾ ਇੱਕ ਝੰਗ ਦੇ ਯਾਨੀ ਕਿ ਜਿਹੜੇ ਆ ਇਹ ਹੈ ਆ। ਤੇ ਇਸ ਤਰ੍ਹਾਂ ਯਾਨੀ ਕਿ ਇੱਕ ਇੰਡੀਆ 'ਚ ਬੜੀ ਮੇਨ ਸਟ੍ਰੀਮ ਲਾਈਨ ਦੇ ਜਿਹੜੇ ਆ ਨਾ ਐਕਟਰ ਹੈਗੇ, ਉਹਨਾਂ ਨੇ ਬੜਾ TV ਤੇ ਬੜਾ ਕੰਮ ਕੀਤਾ, ਫਿਲਮਾਂ 'ਚ ਕਪੂਰ ਜਿਹੜੇ ਆ ਤੇ ਸ਼ਾਹਦ ਕਪੂਰ ਦੇ ਵਾਲਦ, ਤੇ ਉਹਨਾਂ ਦਾ ਹੁਣ ਪੰਜਾਬੀ 'ਚ ਇੱਕ ਫਿਲਮ ਆ ਰਹੀ ਆ ਰਾਵੀ ਦੇ ਕੰਢੇ ਹੈ। ਯਾਨੀ ਕਿ ਮੈਨੂੰ ਇਹ ਪਹਿਲੇ ਮੈਨੂੰ ਇਲਮ ਹੀ ਨਹੀਂ ਸੀ ਵੀ ਇਹ ਵੀ ਪੰਜਾਬੀ ਆ। ਯਾਨੀ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਨਾ ਯਾਨੀ ਕਿ ਕਿਤੇ ਅਸੀਂ ਜਿਹੜਾ ਬਹੁਤ ਮਰੂਫ ਹੋ ਜਾਂਦਾ ਵਾ ਨਾ, ਅਸੀਂ ਕਹਿੰਦੇ ਹਾਂ ਕਿ ਹਾਂ ਜੀ ਇਹ ਗੁਲਜ਼ਾਰ ਇੱਥੋਂ ਗਏ ਸੀ ਹੈ, ਤੇ ਬਹੁਤ ਸਾਰੇ ਯਾਨੀ ਕਿ ਪੰਜਾਬ ਦੇ ਨਾ ਅਨਸੰਗ ਹੀਰੋ ਹੈਗੇ ਆ। ਇਸ ਤਰ੍ਹਾਂ ਫਿਰ ਇੱਕ ਹੋਰ ਅਸੀਂ ਪੰਜਾਬ ਦੀ ਜਦੋਂ ਤਾਰੀਖ ਨਾ ਅਸੀਂ ਬਸ ਸਿਰਫ ਦੁੱਲਾ ਭੱਟੀ ਮੁਗਲਾਂ ਦੇ ਦੌਰ 'ਚ ਹੈ, ਸਾਨੂੰ ਹੋਰ ਕੋਈ ਨਹੀਂ। ਹਾਲਾਂਕਿ ਇੱਥੇ ਜਿਹੜੇ ਉਹ ਖੋਖਰ ਜਾਂ ਗੱਖੜ ਕੌਮ ਦੇ ਇੱਕ ਬੜਾ ਵੱਡਾ ਯਾਨੀ ਕਿ ਹੁਕਮਰਾਨ ਗੁਜ਼ਰਿਆ ਵਾ, ਪੋਰਸ ਆ, ਰਾਜਾ ਅੰਬੀ ਆ, ਯਾਨੀ ਕਿ ਜਿਨ੍ਹਾਂ ਨੇ ਯਾਨੀ ਕਿ ਜਿਹੜਾ ਸਾਡੇ ਪੰਜਾਬੀਆਂ ਤੇ ਬੜਾ ਦਾਗ ਲੱਗਿਆ ਜਾਂਦਾ ਵੀ ਇਹਨਾਂ ਨੇ ਮਜ਼ਾਮਤ ਨਹੀਂ ਕੀਤੀ ਹੈ, ਕਿ ਬਹੁਤ ਸਾਰੇ ਐਸੇ ਇਸ ਇਲਾਕੇ 'ਚ ਬੰਦੇ ਹੋਏ ਆ ਜਿਨ੍ਹਾਂ ਨੇ ਜੰਗਾਂ ਲੜੀਆਂ ਵਾ, ਉਹਨਾਂ ਨੇ ਯਾਨੀ ਕਿ ਅਗਲੇ ਬੰਦਿਆਂ ਦੇ ਅੱਗੇ ਖੜੇ ਹੋਏ। ਸਿਕੰਦਰ ਦੇ ਅੱਗੇ ਯਾਨੀ ਕਿ ਰਾਜਾ ਪੋਰਸ ਖੜਾ ਹੋਇਆ ਵਾ। ਉਹ ਗੱਲਾਂ ਬਹੁਤ ਸਾਰੀਆਂ ਜਿਹੜੀਆਂ ਨਜ਼ਰ ਆਉਂਦਾ। ਫਿਰ ਤੁਸੀਂ ਗੱਲ ਇੱਕ
ਕਰ ਰਹੇ ਸੀ ਨਾ ਕਿ ਕਲਚਰ 'ਚ ਮੇਲੇ ਸਾਡੇ ਯਾਨੀ ਕਿ ਉਰਸ ਤੇ ਇਹ ਹੈ ਸਾਡੇ ਕਲਚਰ ਦਾ ਹਿੱਸਾ। ਤੇ ਮੈਨੂੰ ਨਹੀਂ ਯਾਨੀ ਕਿ ਜਿਹੜਾ ਵਾ ਨਾ ਨਜ਼ਰ ਆਉਂਦਾ ਕਿ ਉਹਨਾਂ 'ਚ ਕੋਈ ਯਾਨੀ ਕਿ ਸਾਡੇ ਵੀ ਸੋਸ਼ਲ ਮੀਡੀਆ 'ਚ ਆਉਣ ਕਰਕੇ ਕੋਈ ਉੱਥੇ ਬਹੁਤ ਬਦਲਾਅ ਯਾਨੀ ਕਿ ਕੁਝ ਆਰਗੇਨਾਈਜ਼ ਹੋਇਆ ਹੋਵੇ। ਉਹ ਜਿਸ ਤਰ੍ਹਾਂ ਪਹਿਲੇ ਸੀ ਨਾ ਉਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਵਾ ਨਾ ਚੱਲ ਰਹੇ ਆ। ਕੋਈ ਉਹ ਦੇ ਵੀ ਅਗਰ ਅਸੀਂ ਦੇਖੀਏ ਕਿ ਬਾਬਾ ਫਰੀਦ ਦਾ ਉਰਸ ਆ, ਬਾਬਾ ਬੁੱਲੇ ਸ਼ਾਹ ਦਾ ਉਰਸ ਆ, ਵੀ ਉੱਥੇ ਕੋਈ ਯਾਨੀ ਕਿ ਕੋਈ ਉੱਥੇ ਕੋਈ ਮਜ਼ਾਕ ਰਹੇ ਇਸ ਤਰ੍ਹਾਂ ਦੇ ਚੀਜ਼ਾਂ ਦੇ ਚੱਲ ਰਹੇ ਹੋਣ। ਤੇ ਇੱਕ ਫਿਰ ਬੜਾ ਅਸੀਂ ਹੈ ਕਿ ਅਸੀਂ ਨਾ ਸਿਰਫ ਲਾਹੌਰ ਤੱਕ ਕੈਦ ਹੋ ਕੇ ਰਹਿ ਗਏ ਹਾਂ। ਮੇਰੇ ਖਿਆਲ 'ਚ ਅਗਰ ਇਹ ਸਾਲ ਬਾਅਦ ਕਾਨਫਰੰਸ ਲਾਹੌਰ 'ਚ ਹੁੰਦੀ ਹੈ ਨਾ ਤੇ ਇੱਕ ਛੋਟੇ ਛੋਟੇ ਜਿਹੇ ਯਾਨੀ ਕਿ ਜਿਹੜਾ ਨਾ ਮਲਤਾਨ 'ਚ, ਪਿੰਡੀ 'ਚ, ਇਸ ਬਹਾਵਲਪੁਰ 'ਚ ਇਸ ਤਰ੍ਹਾਂ ਵੀ ਈਵੈਂਟ ਯਾਨੀ ਕਿ ਜਿਹੜਾ ਵਾ ਨਾ ਹੋਣਾ ਚਾਹੀਦਾ ਵਾ। ਇਹ ਦੇਖੋ ਮੈਂ ਅਹਿਸਾਸੇ ਮੈਨੂੰ ਜਦੋਂ ਅਸੀਂ ਸਾਊਥ ਦੇ ਬੰਦਿਆਂ ਨਾਲ ਕਾਫੀ ਸਾਰੇ ਦੋਸਤਾਂ ਨਾਲ ਗੱਲ ਹੁੰਦੀ ਹੈ ਨਾ, ਉਹ ਕਹਿੰਦੇ ਉਹ ਨਹੀਂ ਓਨ ਕਰਦੇ ਹੈ, ਉਹ ਕਹਿੰਦੇ ਕਿ ਨਹੀਂ ਸਾਡਾ ਇਹਦੇ ਨਾਲ ਕੋਈ ਨਹੀਂ ਹੈ ਲੈਣਾ ਇਦਾਂ ਹੀ ਉੱਪਰ ਪੰਜਾਬ ਦੀ ਵੀ ਗੱਲ। ਹਾਂ ਇਸ ਤਰ੍ਹਾਂ ਉੱਪਰ ਉਹ ਇਸ ਕਰਕੇ ਜਦੋਂ ਅਸੀਂ ਪੰਜਾਬ ਦਾ ਗੱਲ ਕਰਦੇ ਹਾਂ ਨਾ ਤੇ ਫਿਰ ਪੰਜਾਬ ਸਾਰਾ ਹੀ ਯਾਨੀ ਕਿ ਜਿਹੜਾ ਨਾ ਸ਼ਾਮਲ ਹੋਣਾ। ਰਾਣਾ ਸਾਹਿਬ ਮੈਂ ਪਹਿਲੇ ਉਹੀ ਗੱਲ ਕੀਤੀ ਆ, ਜਿਹੜਾ ਮੇਰਾ ਤੁਹਾਡੇ ਨਾਲ ਸਵਾਲ ਸੀ ਨਾ ਵੀ ਬਾਡੀ ਬਣਨੀ ਚਾਹੀਦੀ, ਮੇਰਾ ਮਕਸਦ ਇਹ ਸੀ ਗੱਲ ਕਰਨ ਦਾ ਵੀ ਸਾਡੀ ਜਿਹੜੀ ਇਹ ਤਿੰਨੇ ਧਿਰਾਂ ਨਾ, ਇਹ ਇੱਕ ਗੱਲ ਜ਼ੇਨ ਦੇ ਵਿੱਚ ਰੱਖਿਓ ਵੀ ਇਹ ਸਿਆਸੀ ਮਸਲਾ ਆ ਤੇ ਇਹ ਸਿਆਸਤਦਾਨਾਂ ਨਹੀਂ ਹੱਲ ਕਰਨਾ, ਇਹ ਸਰਕਾਰਾਂ ਨੇ ਹੱਲ ਕਰਨਾ। ਤੇ ਸਿਆਸਤਦਾਨ ਜੇ ਸਿਰ ਜੋੜ ਕੇ ਬੈਠਣਗੇ ਨਾ ਇੱਕ ਦੂਜੇ ਨਾਲ ਬਿਲਕੁਲ ਇਸ ਗੱਲ ਤੇ ਉਹ ਪਹੁੰਚ ਗਏ ਵੀ ਨਹੀਂ ਯਾਰ ਕੁਛ ਨਾ ਕੁਛ ਕਰੀਏ, ਫਿਰ ਇਹ ਮਸਲਾ ਹੱਲ ਹੋ ਸਕਦਾ। ਜਿਹੜਾ ਇਹ ਸਾਡਾ ਇਹ ਏਜੰਡਾ ਹੈਗਾ ਆ ਵੀ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਦੀ ਜਿਹੜੀ ਆ ਲਾਉਣ ਵਾਲੀ ਗੱਲ ਆ ਤੇ ਪੰਜਾਬੀ ਨੂੰ ਬਚਾਉਣ ਵਾਲੀ ਤੇ ਪੰਜਾਬੀ ਬੋਲੀ ਵਾਲੀ ਜਿਹੜੀ ਗੱਲ ਆ ਨਾ ਜੀ, ਇਹ ਸਰਕਾਰਾਂ ਤੇ ਸਿਆਸੀ ਮਸਲਾ ਹੈਗਾ। ਸਭ ਤੋਂ ਪਹਿਲਾਂ ਸਾਨੂੰ ਛੋਟੀ ਸਟੇਜ ਤੋਂ ਸ਼ੁਰੂ ਹੋਣਾ ਪੈਣਾ, ਥੱਲੋਂ, ਆਖਰੀ ਪੌੜੀ ਨਹੀਂ, ਪਹਿਲੀ ਪੌੜੀ ਤਾਂ ਸਾਨੂੰ ਉਧਰੋਂ ਵੀ ਕੋਈ ਬੰਦੇ ਲੈਣੇ ਚਾਹੀਦੇ ਆ। ਜਿਹੜਾ ਸਾਡਾ ਸਰਾਇਕੀ ਸੂਬਾ, ਸਾਨੂੰ ਉੱਪਰ ਪੰਜਾਬ ਤੋਂ ਵੀ ਬੰਦੇ ਲੈਣੇ ਚਾਹੀਦੇ ਆ, ਸਾਨੂੰ ਸੈਂਟਰਲ ਪੰਜਾਬ ਤੋਂ ਵੀ ਬੰਦੇ, ਬਾਡੀ ਇਹਨਾਂ ਦੀ ਤਸ਼ਕੀਲ ਦਿੱਤੀ ਜਾਵੇ। ਕਿਉਂ ਰਾਣਾ ਸਾਹਿਬ? ਹਾਂ ਬਿਲਕੁਲ, ਸਾਰੇ ਫਿਰ ਇਲਾਕਿਆਂ ਦੇ ਬੰਦੇ ਇੱਕ ਵਾਰੀ ਕਾਨਫਰੰਸ ਕਰਾ ਕੇ ਨਾ ਜੀ, ਜਿਹੜੀ ਇਹ ਸਾਲ ਬਾਅਦ ਉਹ ਮੇਰੇ ਵੀਰ ਨੇ ਜਿਹੜੇ ਨੇ ਗੱਲ ਕੀਤੀ ਸੀ ਕਿ ਤਹਿਰੀਕਾਂ ਜਿਹੜੀਆਂ ਬੜੇ ਸਾਲਾਂ ਦੇ ਵਿੱਚ ਕਾਮਯਾਬ ਹੁੰਦੀਆਂ, ਤਹਿਰੀਕਾਂ ਜਿਹੜੀਆਂ ਪੂਰਾ ਸਾਲ ਚੱਲਦੀਆਂ, ਫਿਰ ਉਹਨਾਂ ਨੂੰ ਤਵਾਤਰ ਰੱਖਣਾ ਪੈਂਦਾ। ਉਹਨੂੰ ਇਹ ਤਾਂ ਨਹੀਂ ਨਾ ਹੈ ਵੀ ਇੱਕੋ ਦਿਨ ਹੋ ਜਾਏ ਤੇ ਜ਼ਿੰਦਾ ਹੋ ਜਾਂਦੀ, ਨਹੀਂ, ਉਹਨੂੰ ਜ਼ਿੰਦਾ ਰੱਖਣ ਵਾਸਤੇ ਪਿੱਛੇ ਸਾਨੂੰ ਇੱਕ ਲਾਹੇ ਅਮਲ ਤਰਤੀਬ ਰਾਣਾ ਸਾਹਿਬ ਦੇਣਾ ਪੈਣਾ। ਛੋਟੀ ਛੋਟੀ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ, ਛੋਟੀ ਛੋਟੀ ਕਾਨਫਰੰਸ ਜਿਹੜੀਆਂ ਆ ਉਹ ਹੋਣੀਆਂ ਚਾਹੀਦੀਆਂ ਆ। ਇਹ ਜਿਹੜਾ ਸਾਡਾ ਸਰਾਇਕੀ ਸੂਬਾ ਉੱਥੇ ਹੋਣੀ ਚਾਹੀਦੀਆਂ, ਇੱਥੇ ਹੋਣੀਆਂ ਚਾਹੀਦੀਆਂ। ਇਹਦੇ ਵਾਸਤੇ ਵੰਡ ਹੋਣੀ ਚਾਹੀਦੀ ਆ ਵੀ 2 ਮਹੀਨਿਆਂ ਬਾਅਦ ਫਲਾਣੀ ਜਗ੍ਹਾ ਕਾਨਫਰੰਸ ਆ, ਲੋਕ ਉਹਦੇ ਨਾਲ ਜੁੜੇ ਰਹਿਣ, ਇਕੱਠੇ ਰਹਿਣ। ਫਿਰ ਇੱਕ ਤਰੀਕ ਦਿੱਤੀ ਜਾਵੇ, ਤੁਸੀਂ ਲਾਹੌਰ ਦੇ ਵਿੱਚ ਕਰਾ ਲਓ ਤੇ ਭੂਆ ਜਿੱਥੇ ਮਰਜ਼ੀ ਕਰਾ ਲਓ ਰਾਣਾ ਸਾਹਿਬ, ਉਹ ਹੋ ਸਕਦਾ ਆ। ਫਿਰ ਦੂਜਾ ਇਹ ਆ ਵੀ ਜਿਹੜੀ ਰਾਣਾ ਸਾਹਿਬ ਨੇ ਗੱਲ ਕੀਤੀ, ਬੜੀ ਸੋਹਣੀ ਗੱਲ ਕੀਤੀ ਆ ਵੀ ਅਸੀਂ ਪੰਜਾਬੀ ਲਾਣੀ ਕਿਹੜੀ ਆ। ਕਿਉਂ ਜੀ? ਇਹੀ ਤੁਹਾਡਾ ਮਕਸਦ ਆ ਨਾ ਵੀ ਅਸੀਂ ਸੁਰਾਕੀ ਲਾਣੀ ਆ, ਅਸੀਂ ਸੈਂਟਰਲ ਆ ਜਿਹੜੀ ਅਸੀਂ ਪੰਜਾਬੀ ਆ ਬੋਲ ਰਹੇ ਆ ਹੁਣ ਬੈਠੇ ਬੋਲ ਰਹੇ ਆ, ਇਹ ਤਾਂ ਰਾਣਾ ਸਾਹਿਬ ਰਸਮੁਲ ਖਾਤ ਦਾ ਹਿੱਸਾ ਹੀ ਨਹੀਂ ਹੈ। ਅੱਛਾ, ਨਹੀਂ ਮੈਂ ਤੁਹਾਡੀ ਨਾਲ ਗੱਲ ਕੱਟਾਂਗਾ ਇੱਥੇ ਕਿ ਜਿਹੜਾ ਨਾ ਰਸਮੁਲ ਖਾਤ ਸਾਡੇ ਮਸ਼ਰਕੀ ਪੰਜਾਬ ਦੇ ਨਾ ਲੋਕਾਂ ਦਾ ਕਾਫੀ ਸਾਰਾ ਉਹ ਕਹਿੰਦੇ ਵੀ ਤੁਸੀਂ ਪੰਜਾਬੀ ਪੜ੍ਹਦੇ ਕਿਸ ਤਰ੍ਹਾਂ ਵਾ ਕਿ ਜ਼ਬਾਨ ਜਿਹੜੀ ਹੈ ਨਾ ਇੱਕ ਲਿਖੀ ਜਾਂਦੀ ਹੈ, ਇੱਕ ਪੜ੍ਹੀ ਜਾਂਦੀ ਹੈ ਹੁਣ ਬੋਲੀ ਜਾਂਦੀ ਹੈ, ਯਾਨੀ ਕਿ ਜ਼ਬਾਨ ਜਿਹੜਾ ਨਾ ਹੁਣ ਬੋਲਣ ਦਾ ਜਿਹੜਾ ਨਾ ਹੁਣ ਸਾਡਾ ਤੇ ਮਸ਼ਰਕੀ ਪੰਜਾਬ ਦਾ ਬੋਲਣ ਦਾ ਕੋਈ ਫਰਕ ਨਹੀਂ ਹੈ। ਸਿਰਫ ਰਸਮੁਲ ਖਾਤ ਦਾ ਜਿਹੜਾ ਵਾ ਨਾ ਉੱਥੇ ਉਹ ਗੁਰਮੁਖੀ ਚ ਤੇ ਸਾਡੇ ਯਾਨੀ ਕਿ ਉਹ ਬੁਨਿਆਦੀ ਤੌਰ ਤੇ ਤਾਂ ਅਰਬੀ ਫਾਰਸੀ ਦਾ ਰਸਮੁਲ ਖਾਤਾ, ਜਿਹੜਾ ਉਰਦੂ ਦਾ ਅਸੀਂ ਉਹਨੂੰ ਫਿਰ ਸ਼ਾਹਮੁਖੀ ਕਹਿ ਦਿੰਦੇ ਆ। ਹੁਣ ਉਹਦੇ ਚ ਗੱਲ ਇੱਕੋ ਹੀ ਹੁੰਦੀ ਆ, ਲੇਕਿਨ ਉਹ ਲਿਖਣ ਚ ਫਰਕ ਹੋ ਜਾਂਦਾ ਵਾ। ਉਹਦਾ ਵੀ ਕੋਈ ਹੱਲ ਹੋਣਾ ਚਾਹੀਦਾ ਵਾ, ਕੋਈ ਯਾਨੀ ਕਿ ਜਿਹੜਾ ਅਸੀਂ ਹੁਣ ਇਸ ਕਰਕੇ ਨਾ ਜਿਹੜਾ ਮਸ਼ਰਕੀ ਪੰਜਾਬ ਵਿੱਚ ਜਿੰਨਾ ਲਿਟਰੇਚਰ ਆ ਉਹਦੇ ਤੋਂ ਅਸੀਂ ਬਿਲਕੁਲ ਨਾ ਵਾਕਫ, ਅਸੀਂ ਪੜ੍ਹ ਹੀ ਨਹੀਂ ਸਕਦੇ। ਜਿਹੜਾ ਇੱਥੇ ਕੋਈ ਆ ਉਹ ਉਹਦੇ ਤੋਂ ਵਾਕਫ, ਇਹਦੇ ਚ ਯਾਨੀ ਕਿ ਕੁਝ ਹੋਣਾ ਚਾਹੀਦਾ ਕੰਮ, ਇਹਦੇ ਤੇ ਸਿਰ ਜੋੜੋ। ਹਾਂ, ਇਹਦੇ ਤੇ ਕੰਮ ਹੋਣਾ ਚਾਹੀਦਾ, ਕੋਈ ਆਡੀਓ ਬੁੱਕਸ ਦੀ ਸ਼ਕਲ ਚ ਜਿਹੜਾ ਵਾ ਨਾ ਕੋਈ ਕੰਮ ਹੋਵੇ। ਅੱਛਾ, ਹੁਣ ਯੂਰਪ ਵਿੱਚ ਦੇਖ ਲਓ ਕਿ ਹਾਲਾਂਕਿ ਇਹ ਨਾ ਵੀ ਰਸਮੁਲ ਖਾਤ ਦਾ ਇੰਨਾ ਨਹੀਂ ਹੈ ਵੀ ਇਹਦੇ ਵੀ ਇਹ ਰਸਮੁਲ ਖਾਤ ਦਾ ਇਸ਼ੂ ਜਿਹੜਾ ਵਾ ਨਾ, ਕਈ ਬੰਦੇ ਕਹਿੰਦੇ ਵੀ ਹੁਣ ਯੂਰਪ ਚ ਇੱਕ ਅਲਫਾਬੈਟ ਸਾਰੀ ਜ਼ਬਾਨਾਂ ਦੀ ਇੱਕੋ ਜਿਹੀ ਆ, ਲੇਕਿਨ ਜ਼ਬਾਨਾਂ ਮੁਖਤਲਫ ਆ, ਯਾਨੀ ਕਿ ਜਰਮਨ ਅਲੱਗ ਆ, ਫ੍ਰੈਂਚ ਅਲੱਗ ਆ, ਅੰਗਰੇਜ਼ੀ ਅਲੱਗ ਆ, ਇਟਾਲੀਅਨ ਅਲੱਗ ਆ, ਲੇਕਿਨ ਅਲਫਾਬੈਟ ਉਹਨਾਂ ਦੇ ਬਹੁਤ ਘੱਟ ਜਿਹਾ ਹੀ ਫਰਕ ਆ ਕਿ ਉਹਦੇ ਚ ਫ੍ਰੈਂਚ ਚ ਕੁਛ ਕੋਈ ਅਜ਼ਾਫੀ ਜਿਹੇ ਹੋਣਗੇ, ਵਰਨਾ ਜਰਮਨ ਦਾ ਤੇ ਇੰਗਲਿਸ਼ ਦਾ ਤਾਂ ਕੋਈ ਫਰਕ ਹੀ ਨਹੀਂ ਮੈਨੂੰ ਜਿਹੜਾ ਨਾ ਲੱਗਿਆ ਹੈ। ਤੇ ਉਹ ਦੇਖੋ ਕਿ ਉੱਥੇ ਸਿਰਫ ਰਸਮੁਲ ਖਾਤ ਨਾਲ ਵੀ ਜ਼ਬਾਨਾਂ ਨਹੀਂ ਹੁੰਦੀਆਂ ਹੈ। ਅਗਰ ਜੇ ਰਸਮੁਲ ਖਾਤ ਨਾ ਹੋਵੇ ਤੇ ਉਹ ਤਾਂ ਸਾਰੇ ਮੁਲਕਾਂ ਦੀ ਇੱਕੋ ਜ਼ਬਾਨ ਹੋਣੀ ਚਾਹੀਦੀ ਆ।
ਲੇਕਿਨ ਉੱਥੇ ਯਾਨੀ ਕਿ ਇੱਕੋ ਰਸਮੁਲ ਖਤ ਹੋਣ ਦੇ ਬਾਵਜੂਦ ਵੀ ਜ਼ਬਾਨਾਂ ਡਿਫਰੈਂਟ ਕਈ ਯਾਨੀ ਕਿ ਤਰ੍ਹਾਂ। ਜ਼ਬਾਨਾਂ ਜਿਹੜੀਆਂ ਨੇ, ਕਿਉਂਕਿ ਜ਼ਬਾਨ ਜਿਹੜੀ ਹੈ ਨਾ ਪਹਿਲੇ ਬੋਲਣ 'ਚ ਯਾਨੀ ਕਿ ਜਿਹੜਾ ਵਾ ਨਾ ਆਉਂਦੀ ਆ, ਲਿਖਣੇ ਦਾ ਤਾਂ ਜ਼ਬਾਨਾਂ ਬੋਲੀਆਂ ਤਾਂ ਬਹੁਤ ਅਰਸੇ ਤੋਂ, ਲਿਖਣਾ ਤਾਂ ਬਾਅਦ ਵਿੱਚ ਫਿਰ ਜਿਹੜਾ ਵਾ ਨਾ ਸ਼ੁਰੂ ਹੋਇਆ ਵਾ। ਇਨਸਾਨ ਨੇ ਪਹਿਲੇ ਜਿਹੜਾ ਨਾ ਬੋਲਣਾ ਸਿੱਖਿਆ ਵਾ, ਲਿਖਣਾ ਬਹੁਤ ਬਾਅਦ ਵਿੱਚ ਸਿੱਖਿਆ ਵਾ। ਇਹ ਚੀਜ਼, ਲੇਕਿਨ ਇਹਦੇ ਤੇ ਨਾ ਇਹ ਮਸਲਾ ਹੈ, ਇਹਦੇ ਤੇ ਕੰਮ ਹੋਣਾ ਚਾਹੀਦਾ ਵਾ, ਯਾਨੀ ਕਿ ਅਸੀਂ ਉਧਰ ਦੇ ਲਿਟਰੇਚਰ ਤੋਂ ਤੇ ਉਹ ਇੱਧਰ ਦੇ ਲਿਟਰੇਚਰ। ਅੱਛਾ, ਫਿਰ ਇੱਕ ਹੋਰ ਮੈਨੂੰ ਕਿ ਪੰਜਾਬੀ ਕਾਨਫਰੰਸ ਆ ਨਾ ਜਿਹੜੀ, ਮੈਨੂੰ ਨਹੀਂ, ਮੇਰੀ ਨਜ਼ਰ ਤੋਂ ਨਹੀਂ ਪਿਆ ਹੈ ਕਿ ਕੋਈ ਪੂਰੇ ਸਾਲ ਚ ਨਾ ਕੋਈ ਐਸੀ ਯਾਨੀ ਕਿ ਪੰਜਾਬੀ ਕਾਨਫਰੰਸ ਵੱਲੋਂ ਕੁਝ ਪਬਲੀਕੇਸ਼ਨ ਜਿਹੜੀਆਂ ਨਾ ਕੋਈ ਹੋਈਆਂ ਹੋਣ ਕਿ ਇਹ ਜਿਹੜੀ ਨਵੀਆਂ ਜਿਹੜੀਆਂ ਵਾ ਨਾ ਨਵੇਂ ਕੋਈ ਸ਼ਾਰਟ ਸਟੋਰੀ ਰਾਈਟਰ ਆ ਜਾਂ ਕੋਈ ਹੋਰ ਯਾਨੀ ਕਿ ਚੀਜ਼ਾਂ ਦਾ ਹੈ ਕਿ ਉਹ ਉਹਨਾਂ ਦੀ ਤਰਫੋਂ, ਜਾਂ ਕਮ ਸੇ ਕਮ ਚਲੋ ਅੱਜ ਕੱਲ੍ਹ ਟੈਕਸਟ ਦੀ ਸ਼ਕਲੇ ਕੁਛ ਕਮ ਕੋਈ ਵੈਬਸਾਈਟ ਹੀ ਕੋਈ ਐਸੀ ਹੋਵੇ ਕਿ ਜਿੱਥੇ ਕਿ ਉਹ ਆਪਣਾ ਯਾਨੀ ਕਿ ਉਹਨੂੰ ਆਰਗੇਨਾਈਜ਼ ਕੁਛ ਲੋਕ ਕਰਦੇ ਹੋਣ, ਜਿੱਥੇ ਕਿ ਚੀਜ਼ਾਂ ਇਹ ਜਿਹੜੀਆਂ ਨਾ ਇਹ ਛਪ ਸਕਣ। ਹਾਂਜੀ, ਉਹ ਤੇ ਅਕਾਊਂਟੇਬਿਲਟੀ ਉੱਥੇ ਵੀ ਆ ਜਾਂਦੀ ਆ ਜਦੋਂ ਵੈਬਸਾਈਟ ਬਣਦੀ ਰਹਿਣਾ। ਹਾਂ, ਨਹੀਂ ਉੱਥੇ ਤਾਂ ਫਿਰ ਸਾਰੇ ਉੱਥੇ ਜ਼ਿੰਮੇਵਾਰੀ ਤਾਂ ਦੇਖੋ ਹਰ ਕੰਮ ਜਿਹੜਾ ਵਾ ਨਾ ਉਹ ਤਾਂ ਜਦੋਂ ਵੀ ਹੁੰਦਾ, ਹਰ ਕੰਮ ਦੇ ਨਾਲ ਜ਼ਿੰਮੇਵਾਰੀ ਤਾਂ ਜਿਹੜੀ ਹੈ ਨਾ ਮੁਤਲਕ ਹੈ, ਇਹਦੇ ਚ ਕੋਈ ਸ਼ੱਕ ਹਾਂ। ਤੇ ਉਹਦੇ 'ਚ ਜ਼ਿੰਮੇਵਾਰ ਇਹ ਦੇਖੋ, ਇਹਦੇ 'ਚ ਫਿਰ ਕਾਫੀ ਸਾਰੇ ਬੰਦਿਆਂ ਦਾ ਇਹ ਵੀ ਹੁੰਦਾ ਨਾ ਕਿ ਦੇਖੋ ਯਾਰ, ਜੇ ਉਹਦੇ 'ਚ ਜਦੋਂ ਉਹਦਿਆਂ ਦੀ ਬੰਦਰ-ਬੰਡ ਜੀ ਸ਼ੁਰੂ ਹੁੰਦੀ ਹੈ ਨਾ, ਉਹਦੇ ਫਿਰ ਬਾਅਦ ਕੰਮ ਕਹਿੰਦੇ ਨਾ ਪਿੱਛੇ ਰਹਿ ਜਾਂਦਾ ਵਾ। ਨਹੀਂ ਰਾਣਾ ਸਾਹਿਬ, ਇਲੈਕਸ਼ਨ ਇਸੇ ਸ਼ਾਇਦ ਤੇ ਆ ਫਿਰ ਉਹਦਾ ਦੂਸਰਾ ਉਹੀ ਦਲੀਲ ਹੈ ਕਿ ਹਾਂ ਵੀ ਇਹ ਨਹੀਂ ਹੈ, ਹਾਂ ਵੀ ਉਹ ਨਹੀਂ ਹੈ ਕਿ ਵੀ ਤੂੰ ਤੇ ਮੈਂ ਤੇ ਇਹ ਤੇ ਜਰਾ ਕਿ ਇਹਨੂੰ ਇਹਦੇ ਹਲਕੇ ਨੂੰ ਨਾ ਵਧਾਉਣਾ ਚਾਹੀਦਾ ਵਾ। ਇਹ ਯਾਨੀ ਕਿ ਹਾਲੇ ਤੱਕ ਤਾਂ ਫਿਲਹਾਲ ਇਹੀ ਨਜ਼ਰ ਆ ਰਿਹਾ ਕਿ ਕੋਈ 4-5 ਜਿਹੜੇ ਆ ਨਾ ਉਹ ਜਾਂ 5-7 ਯੂਟਿਊਬਰ ਵਿੱਚ ਜੀ 1-2 ਯਾਨੀ ਕਿ ਪੜ੍ਹੇ ਲਿਖੇ ਬੰਦੇ ਜਿਨ੍ਹਾਂ ਦਾ ਪੰਜਾਬੀ ਦੇ ਸਿਲਸਿਲੇ 'ਚ ਕੰਮਕਾਰ ਵੀ ਹੈ ਆ, ਉਹ ਸ਼ਾਮਲ ਆ, ਵਰਨਾ ਜ਼ਿਆਦਾਤਰ ਯਾਨੀ ਕਿ ਜਿਹੜਾ ਵਾ ਨਾ ਸੋਸ਼ਲ ਮੀਡੀਆ ਐਕਟਿਵਿਸਟ ਹੀ ਆ। ਅੱਛਾ ਰਾਣਾ ਸਾਹਿਬ, ਗੱਲ ਤੁਸੀਂ ਬੜੀ ਠੀਕ ਕੀਤੀ ਹੈ। ਇਹਦੇ ਵਿੱਚੋਂ ਹੀ ਮੈਨੂੰ ਇੱਕ ਸਵਾਲ ਯਾਦ ਆ ਗਿਆ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਜਿਹੜੇ ਸਾਡੇ ਪੰਜਾਬੀ ਦੇ ਕੰਟੈਂਟ ਕ੍ਰੀਏਟਰ ਆ ਨਾ, ਯੂਟਿਊਬਰ ਹੋਣ, ਉਹ ਫੇਸਬੁੱਕ ਦੇ ਹੋਣ, ਉਹ ਟਿਕਟੌਕ ਦੇ ਹੋਣ, ਕੋਈ ਉਹਦੇ ਨਾਲ ਪੰਜਾਬੀ ਨੂੰ ਬੋਲਣ 'ਚ ਫਰਕ ਜ਼ਰੂਰ ਪਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਪੰਜਾਬੀ, ਜਿੱਥੇ ਕਿ ਅਸੀਂ ਪਹਿਲਾਂ ਸੋਚਦੇ ਸੀਗੇ ਵੀ ਪੰਜਾਬੀ ਕੋਈ ਇਹੋ ਜਿਹੀ ਜ਼ਬਾਨ ਆ, ਜਾਂ ਜਿੱਦਾਂ ਦੇ ਪਹਿਲਾਂ ਦੇ ਕੋਈ, ਮੈਂ ਉਹ ਦੁਹਰਾਉਣਾ ਨਹੀਂ ਚਾਹੁੰਦਾ ਗੱਲਾਂ, ਉਹ ਪਹਿਲਾਂ ਵੀ ਕਈ ਵਾਰੀ ਹੋ ਚੁੱਕੀਆਂ, ਵੀ ਉਹਦੇ ਨਾਲ ਗੱਲ ਇਹ ਹੈ ਕਿ ਫਰਕ ਜ਼ਰੂਰ ਪਿਆ। ਫਿਰ ਇੱਥੇ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਆਉਂਦੀ ਆ ਵੀ ਅਕਸਰ ਇਹ ਗੱਲ ਮੈਂ ਸਵਾਲ ਸੁਣਦਾ ਜਾਂ ਗੱਲ ਸੁਣਦਾ ਕਿ ਅਸੀਂ ਪੰਜਾਬੀ ਦੀ ਬੜੀ ਖਿਦਮਤ ਕਰ ਰਹੇ ਹਾਂ, ਜਿੰਨੇ ਵੀ ਪੰਜਾਬੀ ਦੇ ਕੰਟੈਂਟ ਕ੍ਰੀਏਟਰ ਆ ਨਾ ਜੀ, ਮੈਂ ਕਹਿੰਦਾ ਕਿ ਪੰਜਾਬੀ ਸਾਡੀ ਖਿਦਮਤ ਕਰ ਰਹੀ ਹੈ। ਹਾਂ ਬਿਲਕੁਲ, ਕਿਉਂਕਿ ਮਾਂ ਬੋਲੀ ਸਾਨੂੰ ਪਾਲ ਰਹੀ ਹੈ, ਮਾਂ ਬੋਲੀ ਸਾਨੂੰ ਪਾਲ ਰਹੀ ਹੈ। ਦੇਖੋ, ਅਸੀਂ ਮਾਂ ਬੋਲੀ, ਇਸ ਬੋਲੀ ਦੇ ਉੱਤੋਂ ਸਾਨੂੰ ਜਿਹੜਾ ਯਾਰ ਲੋਕਾਂ ਨੂੰ ਇਹਦਾ ਰੈਵਨਿਊ ਥੋੜਾ ਹੋਵੇ ਬਹੁਤਾ ਹੋਵੇ, ਲੋਕਾਂ ਨੂੰ ਜ਼ਰੂਰ ਆ। ਹਾਂ ਬਿਲਕੁਲ। ਤੇ ਲੋਕ ਇਸ ਗੱਲ ਦੀ, ਜਿਹੜੇ ਮੈਂ ਉਹਨਾਂ ਨੂੰ ਦਾਤ ਦਿੰਦਾ, ਜਿਹੜੇ ਬੰਦੇ ਪੰਜਾਬੀ ਬੋਲ ਰਹੇ ਆ ਔਰ ਪੰਜਾਬੀ ਦਾ ਕੰਟੈਂਟ ਬਣਾ ਰਹੇ ਆ, ਹੋਰ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ, ਮਿਲਣਾ ਚਾਹੀਦਾ, ਜੁੜਨਾ ਚਾਹੀਦਾ। ਇਹਨੂੰ ਤਵੱਤਰ ਕਹਿੰਦੇ ਆ। ਇਹਦੇ ਨਾਲ ਫਰਕ ਪਿਆ ਪੰਜਾਬੀ ਨੂੰ, ਇਸ ਗੱਲ ਨਾਲ ਫਰਕ ਜ਼ਰੂਰ ਪਿਆ ਜਿਹੜਾ ਮੇਰੇ ਦੇਖਣ ਦੇ ਵਿੱਚ ਆਂਦਾ। ਤੇ ਦੂਜਾ ਫਿਰ ਸਵਾਲ ਮੇਰਾ ਤੁਹਾਡੇ ਨਾਲ ਰਾਣਾ ਸਾਹਿਬ ਇਹ ਆ ਕਿ ਇੱਕ ਪੰਜਾਬੀ ਬੋਲਣਾ, ਇੱਕ ਹੈਗਾ ਆ ਪੰਜਾਬੀ ਲਈ ਬੋਲਣਾ। ਇਹ ਦੋ ਮੁਖਤਲਿਫ ਗੱਲਾਂ, ਉਹਨਾਂ ਲੋਕਾਂ ਦੀ ਵੀ ਵੰਡ ਹੋਣੀ ਚਾਹੀਦੀ ਹੈ। ਕੁਛ ਲੋਕ ਆ ਵੀ ਇੱਕ ਹੈਗਾ ਕਿ ਮੈਂ ਪੰਜਾਬੀ ਦੀ ਜੀ ਬੜੀ ਖਿਦਮਤ ਕਰ ਰਿਹਾ, ਮੈਂ ਪੰਜਾਬੀ ਬੋਲ ਰਿਹਾ, ਪੰਜਾਬੀ 14.5 ਕਰੋੜ ਬੰਦਾ ਪੰਜਾਬੀ ਬੋਲ ਰਿਹਾ, ਜਿਹੜਾ ਕਿ ਇੱਕ ਪੜ੍ਹਨ ਦੇ ਤੇ ਲਿਖਣ ਦੇ ਉਹਦੇ ਵਿੱਚ ਹੈ ਆ। ਤੇ ਤੁਹਾਡੇ ਹਿਸਾਬ ਦੇ ਵਿੱਚ ਜਿੰਨਾ ਸਾਡਾ ਅਸੀਂ ਪੰਜਾਬੀ ਦੇ ਕੰਟੈਂਟ ਕ੍ਰੀਏਟਰ ਆ, ਜਿੰਨੇ ਵੀ ਆ, ਇਹਨਾਂ ਦੇ ਵਿੱਚ ਪੰਜਾਬੀ ਬੋਲ ਕੌਣ ਰਹੇ ਆ ਤੇ ਪੰਜਾਬੀ ਲਈ ਕੌਣ ਬੋਲ ਰਿਹਾ? ਅੱਛਾ, ਅਗਰ ਇਹਦੇ 'ਚ ਦੇਖੋ ਨਾ, ਜਦੋਂ ਕਈ ਵਾਰੀ ਆਉਂਦਾ ਨਾ ਵੀ ਪੰਜਾਬੀ ਦੀ ਖਿਦਮਤ, ਤੇ ਫਿਰ ਤਾਂ ਇਸ ਤਰ੍ਹਾਂ ਲੋਕਾਂ ਦੀ 100 ਨਸਲਾਂ ਤੋਂ ਪੰਜਾਬੀ ਬੋਲ ਰਹੇ ਆ, ਉਹ ਪੰਜਾਬੀ ਦੀ ਖਿਦਮਤ ਹੀ ਕਰ ਰਹੇ ਆ, ਹੈਂ। ਤੇ ਲੇਕਿਨ ਇਹ ਹੈ ਕਿ ਹੁਣ ਕਿਉਂਕਿ ਜਿਹੜੇ ਸੋਸ਼ਲ ਮੀਡੀਆ ਉਹਨਾਂ ਦਾ ਇਹ ਹੋ ਗਿਆ ਕਿ ਖਿਦਮਤ ਕਰ ਰਹੇ ਆ। ਇਹਦੇ ਚ ਅਗਰ ਜੇ ਮੈਂ ਦੇਖਾਂ ਨਾ, ਤੇ ਮੈਨੂੰ ਇੱਕ ਬੰਦਾ ਜਿਹੜਾ ਵਾ ਨਾ ਸਿਰਫ ਨਜ਼ਰ ਆਇਆ ਵਾ, ਜਿਹੜਾ ਕਿ ਪੰਜਾਬੀ ਨੂੰ ਬਤੌਰ ਜ਼ਬਾਨ ਉਹਦਾ ਮੁਕੱਦਮਾ ਇੱਕ ਕਿਸਮ ਦਾ ਨਾ ਲੜਦਾ ਵਾ। ਯੰਗ ਜਿਹੜੇ ਸਾਡੇ, ਜਿਹੜਾ ਕਿ ਪੰਜਾਬੀ ਲਈ ਬੋਲਦਾ, ਜਿਹੜਾ ਕਿ ਕਹਿੰਦਾ ਕਿ ਪੰਜਾਬੀ ਜ਼ਬਾਨ ਹੋਣੀ ਚਾਹੀਦੀ। ਰਾਣਾ ਸਾਹਿਬ, ਨਾਮ ਨਾ ਦੱਸਿਓ ਉਸ ਬੰਦੇ ਦਾ, ਨਾਮ ਨਾ ਜੀ ਤੁਸੀਂ ਉਸ ਬੰਦੇ ਦਾ ਕਮੈਂਟਾਂ ਦੇ ਵਿੱਚ ਦੱਸਣਾ,
ਤੁਹਾਡਾ ਵੀ ਇਮਤਿਹਾਨ ਆ ਹਾਂ। ਵੀ ਪੰਜਾਬੀ ਲਈ ਕੌਣ ਬੋਲ ਰਿਹਾ, ਹਾਂ ਤੇ ਪੰਜਾਬੀ ਤਾਂ ਫਿਰ ਹਾਂ ਸਾਰੇ ਬੋਲ ਹੀ ਪੰਜਾਬੀ ਰਹੇ। ਅਤੇ ਬਾਕੀ ਉਸ ਵੀ ਪੰਜਾਬੀਆਂ ਦੇ ਹਕੂਕ ਲਈ ਹੂੰ, ਤੇ ਪੰਜਾਬੀ ਪੰਜਾਬੀ ਜ਼ੁਬਾਨ ਜ਼ਬਾਨ ਦੇ ਹਕੂਕ ਲਈ ਹੂੰ, ਹੈ ਉਹ ਇੱਕੋ ਹੀ। ਫਿਰ ਇੱਕ ਦੋ ਬੰਦੇ ਹੋਰ ਆ ਜਿਨ੍ਹਾਂ ਦੇ ਨਾ ਬੜਾ ਅੱਛਾ ਯਾਨੀ ਕਿ ਜਿਹੜਾ ਵਾ ਨਾ ਇਲਮੀ ਕਿਸਮ ਦਾ ਕੰਮ ਹੈ ਆ ਹੂੰ, ਹੈ ਹੂੰ। ਜਿਹਦੇ ਚ ਤੂੰ ਇਹਦੇ ਚ ਭਾਵੇਂ ਰੋਕੇ ਜਾਂ ਨਹੀਂ, ਲੇਕਿਨ ਮੈਂ ਨਾਮ ਲਾਵਾਂਗਾ ਬਾਬਾ ਆਸਾਨ ਬਾਜਵਾ। ਬਾਬਾ ਆਸਾਨ ਹਾਂ, ਬਾਜਵਾ ਸਾਹਿਬ ਜੀ। ਪੰਜਾਬੀ ਅਖਾਣ ਵਾਲੇ ਜਿਹੜੇ ਆ ਨਾ ਹਾਂਜੀ। ਉਹਨਾਂ ਦਾ ਯਾਨੀ ਕਿ ਜਿਹੜਾ ਨਾ ਬੜਾ ਹੀ ਇਲਮੀ ਜਿਹਾ ਕੰਮ ਹੈ। ਤੇ ਉਹ ਇਸ ਤਰ੍ਹਾਂ ਆਪਣੇ ਉਹ ਪ੍ਰੋਫੈਸਰ ਇਕਰਾਮ ਸਾਹਿਬ ਮੈਂ ਉਹਨਾਂ ਦੇ ਵਲਾਗ ਵਿੱਚ ਉਹ ਯਾਨੀ ਕਿ ਇੱਕ ਬੜਾ ਯਾਨੀ ਕਿ ਜਿਹੜਾ ਨਾ ਰਿਸਰਚ ਵਾਲਾ ਕੰਮ ਜਿਹੜਾ ਵਾ ਨਾ ਉਹ ਸਾਹਮਣੇ ਇਕਬਾਲ ਕੈਸਰ ਸਾਹਿਬ ਨੇ ਬੜਾ ਇਕਬਾਲ ਕੈਸਰ ਸਾਹਿਬ ਦਾ ਲੇਕਿਨ ਇਕਬਾਲ ਕੈਸਰ ਸਾਹਿਬ ਦਾ ਕੰਮ ਨਾ ਸੋਸ਼ਲ ਮੀਡੀਆ ਤੇ ਨਹੀਂ ਹੈ। ਹਾਂ ਵੈਸੇ ਇਕਬਾਲ ਕੈਸਰ ਸਾਹਿਬ ਦਾ ਨਾ ਬਹੁਤ ਪੰਜਾਬੀ ਤੇ ਜਿਹੜਾ ਵਾ ਨਾ ਕੰਮ ਹੈ ਆ। ਉਹਨਾਂ ਬਹੁਤ ਉਹਨਾਂ ਦਾ ਇਹ ਆ ਕਿ ਹੁਣ ਅਸੀਂ ਤਾਂ ਥੋੜੀ 5-7 ਫਿਕਰਾਂ ਤੋਂ ਬਾਅਦ ਸਾਡੇ ਤਾਂ ਅੰਗਰੇਜ਼ੀ ਦੇ ਲਫ਼ਜ਼ ਆਉਣੇ ਸ਼ੁਰੂ ਹੋ ਜਾਂਦੇ ਆ, ਲੇਕਿਨ ਉਹਨਾਂ ਨੂੰ ਜਦੋਂ ਘੰਟਿਆਂ ਤੱਕ ਬੈਠੋ ਤੇ ਜਿਹੜੀ ਉਹਨਾਂ ਦੀ ਡਿਕਸ਼ਨ ਆ ਤੇ ਜਿੰਨੀ ਉਹ ਮਿੱਠੀ ਬੋਲੀ ਆ ਉਹ ਫਿਰ ਸਾਡੀ ਤਾਂ ਨਹੀਂ ਉਸ ਤਰ੍ਹਾਂ ਦੀ ਹੈ। ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਨਾ ਪੰਜਾਬੀ ਲਈ ਬੜੇ ਲੋਕਾਂ ਨੇ ਕੰਮ ਕੀਤਾ। ਮਸੂਦ ਕਦਰਪੋਸ਼ ਉਹਨਾਂ ਨੇ ਬੜੀ ਤਹਿਰੀਕ ਚਲਾਈ ਪੰਜਾਬੀ ਲਈ। ਹਨੀਫ ਰਾਮੇ ਨੇ ਪੰਜਾਬ ਦਾ ਮੁਕੱਦਮਾ ਜਿਹੜਾ ਵਾ ਨਾ ਉਹ ਕਿਤਾਬ ਲਿਖੀ। ਸੈਯਦ ਨਜਮ ਹੁਸੈਨ ਉਹਨਾਂ ਦੀ ਬੜੀ ਰਾਈਟਿੰਗ ਹੈ ਆ। ਤੇ ਇਸ ਤਰ੍ਹਾਂ ਯਾਨੀ ਕਿ ਕਾਫੀ ਸਾਰੇ ਬੰਦਿਆਂ ਨੇ ਯਾਨੀ ਕਿ ਪੰਜਾਬੀ ਨੂੰ ਬਤੌਰ ਉਹਦੀ ਜ਼ਬਾਨ ਦੇ ਹਕੂਕ ਲਈ ਇਹਦੀ ਜੰਗ ਲੜੀ ਆ। ਫਿਰ ਬੜੇ ਅੱਛੇ ਯਾਨੀ ਕਿ ਪੰਜਾਬੀ ਦੇ ਜਿਸ ਤਰ੍ਹਾਂ ਮਨਸ਼ਾ ਯਾਦ ਸਾਹਿਬ ਹੈ ਜਿਨ੍ਹਾਂ ਦਾ ਟਾਵਾਂ ਟਾਵਾਂ ਤਾਰਾ ਨਾਵਲ ਹੈ ਤੇ ਉਹ ਇਸ ਬੜੇ ਯਾਨੀ ਕਿ ਨਾਮ ਆਪਣੇ ਫਖਰ ਜ਼ਮਾਂ ਸਾਹਿਬ ਆ ਇਹਨਾਂ ਦਾ ਬੜਾ ਯਾਨੀ ਕਿ ਪੰਜਾਬੀ 'ਚ ਕੰਮ ਹੈ। ਲੇਕਿਨ ਉਹ ਗੱਲ ਸਾਨੂੰ ਨਾ ਹੁਣ ਵੈਸੇ ਬਹੁਤ ਜੇ ਦੇਖਿਆ ਜਾਏ ਇੰਝ ਲੱਗ ਰਿਹਾ ਪੰਜਾਬੀ ਤਾਂ ਬੜਾ ਵੀ ਜਿਸ ਤਰ੍ਹਾਂ ਪੰਜਾਬੀ ਦੀ ਬੜੀ ਉਠਾਣ ਆ, ਪਰ ਅਗਰ ਮੈਂ ਦੇਖਾਂ ਨਾ ਕਿ ਪਬਲੀਕੇਸ਼ਨ ਵਗੈਰਾ ਇਹ ਉਹ ਵਾਲੇ ਹਵਾਲੇ ਨਾ ਤੇ ਨਹੀਂ ਪੰਜਾਬੀ ਲਈ ਘੱਟ ਲੋਕ ਹਾਂ ਬਹੁਤ ਥੋੜਾ ਕੰਮ ਆ। ਹਾਂ ਤੁਸੀਂ ਕਿਹਾ ਜੀ ਇੱਕ ਬੰਦਾ ਬੋਲ ਰਿਹਾ, ਸਾਡੇ ਵੀਰ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਗੇ ਵੀ ਪੰਜਾਬੀ ਲਈ ਕੌਣ ਬੋਲ ਰਿਹਾ। ਲਓ ਜੀ ਗੱਲ ਪਤਾ ਕੀ ਆ, ਆਖਰ ਦੇ ਉੱਤੇ ਮੈਂ ਤੁਹਾਡੇ ਸਾਰਿਆਂ ਨਾਲ ਇਹ ਗੱਲ ਕਰੂੰਗਾ ਵੀ ਤੁਸੀਂ ਅੰਜਮ ਸਰੋਇਆ ਸਾਹਿਬ ਦੀ ਵੀਡੀਓ ਦੇਖੀ ਆ। ਸਾਡੀ ਵੀਡੀਓ ਦੇ ਵਿੱਚ ਸਵਾਲ ਇਹ ਆ ਕਿ ਇਹ ਜੀ ਵੀਡੀਓ ਬਣਾਉਣ ਦੀ ਲੋੜ ਕਿਉਂ ਪੈਂਦੀ ਹੈ। ਇਹ ਸਵਾਲ ਪੈਦਾ ਕਿਉਂ ਹੁੰਦੇ ਆ? ਉਹਦੀ ਵਜ੍ਹਾ ਇੱਕੋ ਹੀ ਆ ਮੇਰੇ ਹਿਸਾਬ ਦੇ ਵਿੱਚ। ਮੈਂ ਜਿਹੜਾ ਹਿਸਾਬ ਲਾਇਆ ਰਾਣਾ ਸਾਹਿਬ ਦੀ ਇਹਤਸਾਬ ਵਾਲੀ ਗੱਲ ਜਿਹੜੀ ਹੈ ਨਾ ਵੀ ਉਹ ਹੋਣੀ ਚਾਹੀਦੀ ਆ ਵੀ ਅਸਲ ਦੇ ਵਿੱਚ ਇਹ ਖਤਮ ਹੋਣਾ ਚਾਹੀਦਾ ਇਹ ਕੰਮ ਵੀ ਯਾਰ ਇਹ ਸਵਾਲ ਪੈਦਾ ਨਾ ਹੋਣ। ਇਹ ਸਾਰੇ ਦੋਸਤ ਵੀਰ ਆ ਜਿਹੜੇ ਜਿੰਨੇ ਵੀ ਸਾਡੇ ਪੰਜਾਬੀ ਦੇ ਉੱਤੇ ਕੰਮ ਕਰਦੇ ਜਾਂ ਪੰਜਾਬੀ ਲਈ ਕੰਮ ਕਰ ਰਹੇ ਜਾਂ ਪੰਜਾਬੀ ਬੋਲ ਰਹੇ ਆ, ਸਾਡਾ ਮਕਸਦ ਕਤਨ ਇਹ ਨਹੀਂ ਹੈਗਾ ਵੀ ਪੰਜਾਬੀ ਕਾਨਫਰੰਸ ਨਹੀਂ ਹੋਣੀ ਚਾਹੀਦੀ। ਸਾਡਾ ਮਕਸਦ ਇਹ ਹੈਗਾ ਵੀ ਪੰਜਾਬੀ ਕਾਨਫਰੰਸਿਸ ਹੋਣੀ ਚਾਹੀਦੀਆਂ। ਇਹ ਜਗ੍ਹਾ ਜਗ੍ਹਾ ਹੋਣੀ ਚਾਹੀਦੀਆਂ। ਸਾਡੇ ਉਹ ਲੋਕ ਜਿਹੜੇ ਸਰਾਇਕੀ ਸੂਬੇ ਨਾਲ ਤਲਕ ਰੱਖਦੇ ਆ ਜਾਂ ਅੱਪਰ ਪੰਜਾਬ ਦੇ ਨਾਲ ਤਲਕ ਰੱਖਦੇ ਆ, ਪੋਠੋ ਹਾਰੀ ਆ, ਚੰਗੋਚੀ ਹੈਗੀ ਆ, ਚੰਗੋਚੀ ਕਹਿੰਦੇ ਆ ਨੂੰ ਸਭ ਜ਼ੁਬਾਨ ਦੇ ਉਹਦੇ ਵਿੱਚ ਹੈ ਵੀ ਇਹ ਸਾਰੇ ਮਿਲ ਕੇ ਇਹਦੇ ਵਿੱਚ ਪਾਰਟਿਸਿਪੇਟ ਕਰਨ, ਇਹਦਾ ਹਿੱਸਾ ਬਣਨ। ਤੇ ਸਾਡਾ ਚੜ੍ਹਦਾ ਪੰਜਾਬ ਤਾਂ ਇਹਦੇ ਵਿੱਚ ਪਹਿਲਾਂ ਹੀ ਰਾਣਾ ਸਾਹਿਬ ਹਿੱਸਾ ਹੈ। ਉਹ ਤਾਂ ਤੁਹਾਡੇ ਨਾਲ ਖੜੇ ਹੀ ਖੜਿਆ ਆ। ਇਹ ਅਸੀਂ ਉਹਨਾਂ ਨੂੰ ਕੱਢ ਕੇ ਗੱਲ ਕੀਤੀ ਆ ਸਾਰੀ ਵੀ ਉਹ ਤਾਂ ਤੁਹਾਡੇ ਨਾਲ ਖੜਾ, ਤੁਸੀਂ ਜਿੱਧਰ ਨੂੰ ਟੁਰਨ ਵਾਸਤੇ ਤਿਆਰ ਹੈਗਾ ਆ। ਜਿਹੜੇ ਸਾਡੇ ਵੀਰ ਓਵਰਸੀਜ਼ ਆ ਜਿੰਨੇ ਵੀ ਉਹ ਸਾਡੇ ਨਾਲ ਜੁੜੇ ਹੋਏ ਆ, ਅਸੀਂ ਚਾਹੁੰਦੇ ਆ ਕਿ ਇਹ ਸਾਰੇ ਇਕੱਠੇ ਹੋ ਕੇ ਇੱਕ ਇਕੱਠਾ ਨਿਜ਼ਾਮ ਚਲਾ ਕੇ ਇੱਕ ਕਾਨਫਰੰਸ ਤੇ ਗੱਲ ਨਾ ਮੁੱਕੇ। ਇਹ ਫਿਰ ਬਾਅਦ ਵਿੱਚ ਛੋਟੀ ਜਿੱਦਾਂ ਯੂਨੀਅਨ ਕੌਂਸਲ ਦੇ ਵਿੱਚ ਇਲੈਕਸ਼ਨ ਹੁੰਦੇ ਆ, ਜਨਰਲ ਕੌਂਸਲਰ ਹੁੰਦੇ ਆ, ਫਿਰ ਉਹਦਾ ਇੱਕ ਚੇਅਰਮੈਨ ਹੁੰਦਾ, ਫਿਰ ਉਸ ਤੋਂ ਬਾਅਦ ਜ਼ਿਲ੍ਹੇ ਚੇਅਰਮੈਨ ਹੁੰਦਾ। ਇਹਦਾ ਇੱਕ ਬਕਾਇਦਾ ਪੂਰਾ ਬਾਡੀ ਬਣਨੀ ਚਾਹੀਦੀ ਆ ਤੇ ਇਹਨਾਂ ਲੋਕਾਂ ਨੂੰ ਨਾਲ ਲੈ ਕੇ ਟੁਰਨਾ ਚਾਹੀਦਾ। ਤੇ ਇਹ ਜ਼ਰੂਰ ਸਿਲੈਕਟ ਕਰੋ ਵੀ ਅਸੀਂ ਜਿਹੜੀ ਜ਼ਬਾਨ ਰਾਜ ਕਰਨਾ ਚਾਹੁੰਦੇ ਆ, ਜਿਹੜੀ ਅਸੀਂ ਲਵਾਉਣਾ ਚਾਹੁੰਦੇ ਆ, ਉਹ ਕਿਹੜੀ ਜ਼ਬਾਨ ਆ। ਅੱਛਾ ਇੱਕ ਗੱਲ ਜਿਹੜੀ ਹੈ ਨਾ ਮੇਰੇ ਜ਼ਿਹਨ ਚ ਆਈ ਕਿ ਜਦੋਂ ਪੰਜਾਬੀ ਤੇ ਜਿਹੜਾ ਨਾ ਸ਼ੁਰੂ ਚ ਯੂਟਿਊਬਰ ਆਏ ਨਾ ਤੇ ਜ਼ਿਆਦਾਤਰ ਨਾ ਕੁਛ ਬੰਦਿਆਂ ਨੇ ਕੰਮ ਕੀਤਾ ਪਾਰਟੀਸ਼ਨ ਤੇ ਉਹ ਕਾਫੀ ਮਕਬੂਲ ਰਿਹਾ ਟ੍ਰੈਂਡ। ਉਹਦੇ ਚ ਕਾਫੀ ਸਾਰੇ ਯਾਨੀ ਕਿ ਕੁਝ 5-7 ਚੈਨਲ ਨਾ ਉਹ ਬੜੇ ਅੱਛੇ ਯਾਨੀ ਕਿ ਜਿਹੜਾ ਵਾ ਨਾ, ਲੇਕਿਨ ਆਹਿਸਤਾ ਨਾ ਫਿਰ ਉਹ ਚੀਜ਼ ਖਤਮ ਹੋ ਗਈ। ਕਿਉਂਕਿ ਹੁਣ ਵੈਸੇ ਵੀ ਦੇਖੋ ਨਾ ਪਾਰਟੀਸ਼ਨ ਵਾਲੀ ਜਨਰੇਸ਼ਨ ਬਹੁਤ ਘੱਟ ਆ ਜਿੰਨੇ ਆਪਣੀ ਅੱਖਾਂ ਤੋਂ ਦੇਖਿਆ ਵਾ। ਹੁਣ ਵੀ ਇਹਦੇ ਚ ਅਗਲੇ ਸਾਲ ਕੋਈ 80 ਸਾਲ ਹੋ ਜਾਣੇ ਆ। ਹੁਣ ਉਹ 90 ਸਾਲ ਤੋਂ ਉੱਪਰ ਦਾ ਬੰਦਾ ਵਾ ਜਿਹਨੇ ਪਾਰਟੀਸ਼ਨ ਦੇਖੀ ਆ ਤੇ 90 ਸਾਲ ਤੋਂ ਉੱਪਰ ਵਾਲੇ ਬਹੁਤ ਘੱਟ ਯਾਨੀ ਕਿ ਜਿਹੜਾ ਨਾ ਬੰਦੇ ਹੈ ਆ।
ਫਿਰ ਉਸ ਤੋਂ ਬਾਅਦ ਸੁਣਨੇ ਵਾਲੇ ਵੀ, ਯਾਨੀ ਕਿ ਜਿਹੜਾ ਅਗਲੀ ਜਿਹੜੀ ਸੁਣਨੇ ਵਾਲੀ ਜਨਰੇਸ਼ਨ ਵੀ ਅਗਲੇ 10 ਸਾਲਾਂ ਤੱਕ ਸੁਣਨ ਵਾਲੇ ਵੀ ਮੁੱਕ ਹਾਂ ਮੁੱਕ ਜਾਣੇ ਆ। ਤੇ ਉਸ ਤੋਂ ਬਾਅਦ ਫਿਰ ਇੱਕ ਦੌਰ ਆਇਆ ਕਿ ਨਾ ਡੇਲੀ ਰੂਟੀਨ ਵਾਲਾ, ਵੀ ਉਹਦੇ ਚ ਫੈਮਿਲੀ ਵਲਾਗਰ ਵੀ ਆ ਗਏ, ਦੂਸਰੇ ਜ਼ਿਮੀਂਦਾਰੇ ਤੇ ਵੀ ਕੁਛ ਨਾ, ਯਾਨੀ ਕਿ ਉਹ ਬੜਾ ਪਾਪੂਲਰ ਜਿਹਾ ਹੋਇਆ ਹਾਲੇ ਤੱਕ, ਯਾਨੀ ਕਿ ਜਿਹੜਾ ਨਾ ਚੱਲ ਰਿਹਾ ਵਾ। ਤੇ ਲੇਕਿਨ ਮੇਰੀ ਬੜੀ ਖਾਹਿਸ਼ ਆ ਕਿ ਆਉਣੇ ਵਾਲੇ ਟਾਈਮ ਵਿੱਚ ਨਾ ਪੰਜਾਬੀ ਦੇ ਕੰਮ 'ਚ ਕੁਛ ਜ਼ਰਾ ਨਾ ਥੋੜਾ ਜਿਹਾ ਨਾ ਸੰਜੀਦਾ ਕੰਮ ਵੀ ਜਿਹੜਾ ਵਾ ਨਾ ਹੋਣਾ ਚਾਹੀਦਾ। ਹਾਂ, ਉਹ ਹਿਸਟਰੀ ਦੇ ਹਵਾਲੇ ਨਾਲ, ਕਲਚਰ ਦੇ ਹਵਾਲੇ ਨਾਲ, ਲਿਟਰੇਚਰ ਦੇ ਹਵਾਲੇ ਨਾਲ ਹੈ, ਇਹ ਵੀ ਕੰਮ ਜਿਹੜਾ ਵਾ ਨਾ ਇਹ ਵੀ ਹੋਣਾ ਚਾਹੀਦਾ ਵਾ। ਔਰ ਇਹਦੀ ਵੀ ਯਕੀਨੀ ਤੌਰ ਤੇ ਜੇ ਇਹਦੀ ਸਪੇਸ ਵੀ ਬੜੀ ਹਾਂ ਸਪੇਸ ਹੈ ਆ। ਔਰ ਨਾਲੇ ਕੁਛ ਕੰਮ ਐਸੇ ਹੁੰਦੇ ਆ ਕਿ ਉਹ ਜਿਹੜਾ ਵਾ ਨਾ ਉਹ ਬੜੇ ਜ਼ਰੂਰੀ ਹੁੰਦੇ ਆ। ਉਹ ਉੱਥੋਂ ਮੁਨਾਫਾ ਨਹੀਂ ਹੁੰਦਾ, ਲੇਕਿਨ ਉਹ ਲੌਂਗ ਟਰਮ ਜਿਹੜਾ ਨਾ ਉਹ ਬਹੁਤ ਜ਼ਰੂਰੀ ਕੰਮ ਆ ਹੈ। ਤੇ ਬਾਕੀ ਜਿਹੜਾ ਨਾ ਕਾਨਫਰੰਸ ਵਾਲਾ, ਤੇ ਜਿਸ ਤਰ੍ਹਾਂ ਉਹ ਪਿੰਡ ਦਾ ਮੇਲਾ ਹੁੰਦਾ ਨਾ 2-3 ਦਿਨ ਬੜਾ ਰਸ਼ ਰਹਿੰਦਾ। ਹਾਂ ਉਹ ਮੇਲੇ ਹਾਂ ਗਾਮਾ ਗਾਮੀ, ਹਰ ਬੰਦਾ ਆਪਣੇ ਆਪਣੇ ਪਕੌੜੇ ਵੇਚਦਾ। ਅਸੀਂ ਵੀ ਆਪਣੇ ਪਕੌੜੇ ਪਿਛਲੀ ਵਾਰੀ ਉੱਥੇ ਵੇਚੇ ਆ ਵਲੌਗਿੰਗ ਦੀ ਸੂਰਤ ਦੇ ਵਿੱਚ ਚੱਲੀਆਂ ਵੀ ਆ ਵੀਡੀਓ। ਪਰ ਅਸੀਂ ਰਾਣਾ ਸਾਹਿਬ, ਮੈਂ ਤਾਂ ਇੱਕੋ ਹੀ ਗੱਲ ਆ, ਮੇਰੀ ਆਖਰੀ ਜਿਹੜੀ ਗੱਲ ਸੀ ਨਾ ਉਹ ਇਹੀ ਆ ਵੀ ਕਾਨਫਰੰਸਾਂ ਹੋਣ, ਉੱਥੇ ਜਾਓ ਵੀ, ਸਾਰੇ ਜਾਣਾ ਵੀ ਚਾਹੀਦਾ, ਇਖਤਲਾਫ ਭੁਲਾਣੇ ਵੀ ਚਾਹੀਦੇ ਆ, ਲੇਕਿਨ ਇਹਨਾਂ ਨੂੰ ਸਾਰਾ ਸਾਲ ਜਾਰੀ ਰਹਿਣਾ ਚਾਹੀਦਾ। ਹਾਂ ਫੇਰ ਹੀ ਜਾ ਕੇ ਇੱਕ ਰਿਦਮ ਬਣੂਗਾ, ਫਿਰ ਜਾ ਕੇ ਸਰਕਾਰਾਂ ਦੇ ਤੇ ਸਿਆਸਤਦਾਨਾਂ ਦੇ। ਹੁਣ ਸਿਆਸਤਦਾਨ ਉੱਥੇ ਬੜੇ ਬੜੇ ਆਏ ਪਿਛਲੀ ਕਾਨਫਰੰਸ ਦੇ ਉੱਤੇ, ਹੁਣ ਇੱਕ ਦਿਹਾੜੀ ਵੀ ਤੇ ਉਹਨਾਂ ਨੇ ਵੀ ਗੱਲ ਕੀਤੀ ਆ, ਉਹ ਸੁਣ ਕੇ ਵੀ ਚਲੇ ਗਏ। ਉਸ ਤੋਂ ਬਾਅਦ ਕਿਸੇ ਦੀ ਕੋਈ ਮੀਟਿੰਗ ਹੋਵੇ, ਕਿਸੇ ਦੀ ਕਿਧਰੇ ਕੋਈ, ਸਾਡੇ ਜਿੰਨੇ ਵੀ ਸਾਡੇ ਪੰਜਾਬੀ ਕਾਨਫਰੰਸ ਦੇ ਜਿਹੜੇ ਉਹਦੇ ਦੌਰਾਨ ਆ, ਜਿਹੜੇ ਉਹਨਾਂ ਨੇ ਕੋਈ ਕਿਹਾ ਹੋਵੇ ਪੂਰੇ ਸਾਲ ਦੇ ਵਿੱਚ, ਜਿੱਦਾਂ ਕਿ ਤੁਹਾਡੀ ਗੱਲ ਆ ਵੀ ਉਹ ਇੱਕ ਪੇਜ ਦੇ ਉੱਤੇ ਸਾਲ ਬਾਅਦ ਪੰਜਾਬੀ ਕਾਨਫਰੰਸ ਦੀ ਹੋਈ ਉਹ ਖਬਰ ਮਿਲੀ ਹੈ, ਪੂਰੇ ਸਾਲ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਵੀ ਉਹ ਪਹਿਲ ਕਾਨਫਰੰਸ ਹੋਣ ਤੋਂ ਪਹਿਲੇ ਵੀ ਇਹ ਸੀ ਵੀ ਕਾਨਫਰੰਸ ਹੋ ਰਹੀ ਆ, ਤੇ ਹੁਣ ਵੀ ਇਹ ਵੀ ਕਾਨਫਰੰਸ ਹੋ ਰਹੀ ਆ। ਹਾਂਜੀ ਲਓ ਜੀ, ਇਹਦੇ ਨਾਲ ਹੀ ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦਿਓ ਇਜਾਜ਼ਤ। ਤੇ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ ਜੀ, ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।